ਪੰਜਾਬੀ ਰੇਡੀਓ USA ਸੁਣ ਰਿਹਾ ਸਾਰੇ ਸੁਰਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਵਿੱਚ ਕੀ ਕੁਛ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਚੱਲ ਰਿਹਾ ਆ ਉਸ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਗੁਰਦੀਪ ਸਿੰਘ ਵਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸੁਖਵਿੰਦਰ ਸਿੰਘ ਜਸਵੀਰ ਕੌਰ ਪ੍ਰੀਮੋਟ, ਸਰਬਜੀਤ ਸਿੰਘ ਚੋਕਰ ਟਰਲਿਕ, ਰਣਵੀਰ ਸਿੰਘ ਰਾਣਾ ਬਿਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਸਿੱਧੂ ਪ੍ਰਜਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਇੱਕ ਵਾਕਿਆ ਹੋਇਆ ਸੀ, ਮੈਨੂੰ ਲੱਗਦਾ ਕਿ ਸਾਲ ਤੋਂ ਵੀ ਉੱਤੇ ਹੋ ਗਿਆ, ਕਿ ਕੂਕੀਆਂ ਦੀ ਮਾਤਾ ਦਾ ਕਤਲ ਹੋਇਆ ਸੀਗਾ ਚੰਦ ਕੌਰ ਦਾ, ਤੇ CBI ਨੂੰ ਉਹ ਕਿੱਧਰੋਂ ਹੁਣ ਦੁਬਾਰਾ ਚੇਤਾ ਆ ਗਿਆ? ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਜਿਹੜਾ ਦੀ ਉਹ ਪੁਰਾਣਾ ਆ, ਤੁਹਾਡੀ ਗੱਲ ਠੀਕ ਹੈ, ਪਰ ਜਿਹੜਾ ਆਪਣੀ CBI ਹੈ ਜੀ, ਕਾਫੀ ਦੇਰ ਤੋਂ ਬਾਅਦ ਹੁਣ ਇੱਕ ਵਾਰੀ ਫੇਰ ਉਹਦੀ ਜਿਹੜੀ ਉਹ ਸਰਗਰਮੀ ਹੈ ਉਹ ਨਜ਼ਰ ਆਈ ਹੈ। ਇੰਨੇ ਚਿਰ ਤੋਂ ਬਾਅਦ ਕਿਉਂ ਸਰਗਰਮੀ ਨਜ਼ਰ ਆਈ ਹੈ, ਇਹਦਾ ਤਾਂ ਨਹੀਂ ਕੁਛ ਵੀ ਜਿਹੜਾ ਦੀ ਉਹ ਕਹਿ ਸਕਦੇ ਕਿ ਕਿਉਂ ਜਿਹੜੀ ਦੀ ਨਜ਼ਰ ਆਈ ਹੈ, ਪਰ ਇੰਨਾ ਜ਼ਰੂਰ ਆ ਕਿ ਤੁਸੀਂ ਕਹਿ ਲਓ ਕਿ ਇਹ ਐਕਚੁਅਲੀ ਜਿਹੜਾ ਵਾਕਿਆ ਹੈਗਾ ਇਹ 4 ਅਪ੍ਰੈਲ ਤੇ 2016 ਦਾ ਜਿਹੜਾ ਦੀ ਉਹ ਹੈ, ਜਦੋਂ ਭੈਣੀ ਸਾਹਿਬ ਦੇ ਵਿੱਚ ਚੰਦ ਕੌਰ ਹੋਰਾਂ ਦਾ ਜਿਹੜੇ ਆਪਣੇ ਡਰਾਈਵਰ ਦੇ ਨਾਲ ਸਕੂਲ ਦਾ ਦੌਰਾ ਕਰਕੇ ਵਾਪਸ ਆ ਰਹੇ ਸੀ, ਉਹਦਾ ਮਰਡਰ ਕਰ ਦਿੱਤਾ ਜਿਹੜਾ ਦੀ ਉਹ ਗਿਆ ਸੀਗਾ। ਹੁਣ CBI ਨੇ ਇਸ ਮਾਮਲੇ ਦੇ ਵਿੱਚ 2 ਸ਼ੱਕੀ ਨੌਜਵਾਨਾਂ ਦੇ ਸਕੈਚ ਜਾਰੀ ਕੀਤੇ ਆ, ਤੇ ਨਾਲ ਹੀ ਇਹ ਵੀ ਕਿਹਾ ਕਿ ਜਿਹੜਾ ਕੋਈ ਇਹਨਾਂ ਦੀ ਜਾਣਕਾਰੀ ਦਊਗਾ ਉਹਨੂੰ 5 ਲੱਖ ਰੁਪਏ ਦਾ ਨਾਮ ਦਿੱਤਾ ਜਾਊਗਾ ਤੇ ਨਾਂ ਜਿਹੜਾ ਜੀ ਉਹ ਗੁਪਤ ਰੱਖਿਆ ਜਾਊਗਾ। ਸਵਾਲ ਜਿਹੜਾ ਜੀ ਇਹਦੇ ਵਿੱਚ ਕੁਝ ਜਿਹੜੇ ਇਹ ਹੈ ਨੇ ਕਿ ਉਸ ਦਿਨ ਜਦੋਂ ਇਹ ਗੋਲੀ ਜਿਹੜੀ ਜੀ ਚੱਲੀ, ਜਿਹਦੇ ਵਿੱਚ ਚੰਦ ਕੌਰ ਜ਼ਖਮੀ ਹੋ ਗਏ ਸੀਗੇ, ਤੇ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜਾ ਹਸਪੀਟਲ ਲੁਧਿਆਣੇ ਇਹਨਾਂ ਦਾ ਹੀ ਕੂਕਿਆਂ ਦਾ ਉਹਦੇ ਵਿੱਚ ਜਿਹੜਾ ਜੀ ਉਹ ਦਾਖਲ ਕਰਵਾਇਆ ਗਿਆ ਸੀ। ਬਾਅਦ 'ਚ ਉਹਨਾਂ ਦੀ ਮੌਤ ਜਿਹੜੀ ਹੈ ਜੀ ਉਹ ਹੋ ਗਈ ਸੀਗੀ। ਪੁਲਿਸ ਨੇ ਪਹਿਲਾਂ ਇਸ ਕੇਸ ਨੂੰ ਹੱਲ ਕਰਨ ਦੇ ਵਾਸਤੇ SIT ਦਾ ਗਠਨ ਕੀਤਾ ਸੀਗਾ। ਪੁਲਿਸ ਦੇ ਹੱਥ ਜਿਹੜੇ ਉਹ ਖਾਲੀ ਰਹੇ। ਜੇ ਤੁਹਾਨੂੰ ਯਾਦ ਹੋਵੇ ਤਾਂ ਕੁਛ ਗ੍ਰਿਫਤਾਰੀਆਂ ਹੋਈਆਂ ਸੀਗੀਆਂ ਪੰਜਾਬ ਦੇ ਵਿੱਚੋਂ, ਜਿਹਦੇ ਵਿੱਚ ਇੱਕ ਮੁੰਡਾ ਜਿਮ ਦੇ ਵਿੱਚੋਂ ਵੀ ਜਿਹੜਾ ਜੀ ਉਹ ਚੁੱਕਿਆ ਸੀ। ਉਦੋਂ ਇਹ ਗੱਲ ਆਖੀ ਗਈ ਸੀ ਕਿ ਜਿੰਨੇ ਇਹ ਅਨਸੋਲਵਡ ਮਰਡਰ ਨੇ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ RSS ਦੇ ਆਗੂ ਗਗਨੇਜਾ ਵਾਲਾ ਮਰਡਰ ਤੇ ਇਹ ਚੰਦ ਕੌਰ ਹੋਰਾਂ ਵਾਲਾ ਮਰਡਰ, ਇਹ ਵੀ ਸ਼ਾਮਲ ਉਹਦੇ ਵਿੱਚ ਦੱਸਿਆ ਗਿਆ ਸੀ। ਹੁਣ ਸਵਾਲ ਜਿਹੜਾ ਜੀ ਇਹ ਆ ਕੇ ਖੜਾ ਹੋ ਗਿਆ ਕਿ ਜੇ ਇਹ ਕਿਹਾ ਗਿਆ ਸੀਗਾ ਕਿ ਉਹ ਜਿਹੜੇ ਮੁੰਡੇ ਚੁੱਕੇ ਗਏ ਸੀਗੇ ਉਹਨਾਂ ਦਾ ਇਹ ਅਨਸੋਲਵਡ ਮਰਡਰ ਜਿਹੜੇ ਸੀਗੇ ਉਹਨਾਂ ਦੇ ਵਿੱਚ ਹੱਥ ਸੀਗਾ, ਤੇ ਹੁਣ CBI ਜਿਹੜੀ ਆ ਉਹ ਵੱਖਰੇ ਤੌਰ ਦੇ ਉੱਤੇ ਸਕੈਚ ਕਿਉਂ ਜਾਰੀ ਕਰੀ ਜਾਂਦੀ ਆ ਤੇ ਇਨਾਮ ਜਿਹੜੇ ਆ ਜੀ ਉਹ ਕਿਉਂ ਰੱਖ ਰਹੀ ਆ? ਕਈ ਸਵਾਲ ਜਿਹੜੇ ਵੀ ਉਸ ਟਾਈਮ ਵੀ ਖੜੇ ਹੋਏ ਸੀਗੇ, ਜਿਨ੍ਹਾਂ ਦੇ ਜਵਾਬ CBI ਨੂੰ ਅਜੇ ਤੱਕ ਜਿਹੜੇ ਵੀ ਉਹ ਨਹੀਂ ਲੱਭੇ। ਇੱਕ ਤਾਂ ਇਹ ਕਿ ਇਹ ਜਿਹੜਾ ਇਲਾਕਾ ਇਹ ਕਾਫੀ ਜਿਹੜਾ ਸੁਰੱਖਿਆ ਵਾਲਾ ਇਲਾਕਾ ਕਿਹਾ ਜਾਂਦਾ, ਉੱਥੇ ਮੋਟਰਸਾਈਕਲ ਦੇ ਉੱਤੇ ਸਵਾਰ 2 ਜਾਣੇ ਪਿਸਤੌਲ ਲੈ ਕੇ ਕਿਵੇਂ ਪਹੁੰਚੇ? ਕਾਤਲ ਡੇਰੇ ਦੇ ਅੰਦਰ ਤੇ ਬਾਹਰ ਲੱਗੇ ਸੀ ਕੈਮਰਿਆਂ ਦੇ ਵਿੱਚ ਕੈਦ ਕਿਉਂ ਨਹੀਂ ਹੋਏ? ਤੇ ਕਤਲ ਵਾਲੇ ਦਿਨ ਚੰਦ ਕੌਰ ਹੋਰਾਂ ਦੇ ਨਾਲ ਸਿਕਿਉਰਿਟੀ ਵਾਲੇ ਨਹੀਂ ਸੀਗੇ, ਇਹਦੀ ਜਾਣਕਾਰੀ ਕਾਤਲਾਂ ਨੂੰ ਕਿਵੇਂ ਜਿਹੜਾ ਜੀ ਉਹ ਲੱਗੀ? ਇਹ ਜਿਹੜੇ ਸਕੈਚ ਨੇ CBI ਨੇ ਵੱਖ-ਵੱਖ ਅਖਬਾਰਾਂ ਦੇ ਵਿੱਚ ਜਿਹੜੇ ਆ ਜੀ ਉਹ ਦਿੱਤੇ ਆ ਅੱਜ, ਇਹਦਾ ਜਿਹੜੀ ਦੀ ਜਾਣਕਾਰੀ ਦਿੱਤੀ ਜਾਵੇ। ਹਾਲਾਂਕਿ ਜਿਹੜਾ ਜੀ ਇਸ ਕਤਲ ਮਾਮਲੇ ਦੇ ਵਿੱਚ ਨਾਮਧਾਰੀ ਸੰਪਰਦਾ ਦਾ ਇੱਕ ਧੜਾ ਕਤਲ ਦੇ ਮਾਮਲੇ ਦੇ ਵਿੱਚ ਅੰਦਰੂਨੀ ਹੱਥ ਪਾਉਣ ਦਾ ਦੋਸ਼ ਵੀ ਜਿਹੜਾ ਜੀ ਉਹ ਲਾ ਚੁੱਕਿਆ ਹੈ। ਜਿਹੜੇ ਕੁਝ ਪੁਆਇੰਟ ਮੈਂ ਤੁਹਾਨੂੰ ਦੱਸੇ ਨੇ ਕਿ ਆਹ ਜਿਹੜੇ ਜੀ ਕਿਵੇਂ ਹੋ ਗਏ, ਇਹ ਉਹਨਾਂ ਦੀ ਜਿਹੜੇ ਦੋਸ਼ ਲਾਉਂਦੇ ਨੇ ਕਥਿਤ ਰੂਪ ਦੇ ਵਿੱਚ ਕਿਤੇ ਨਾ ਕਿਤੇ ਥੋੜੀ ਬਹੁਤੀ ਪੁਸ਼ਟੀ ਤਾਂ ਉਸ ਚੀਜ਼ ਦੀ ਕਰਦੇ ਨੇ ਜੀ। ਤੇ ਅਗਲੀ ਗੱਲ ਕਰਦੇ ਹਾਂ, ਜਿਹੜੀ ਮਾਨਸਾ ਤੋਂ ਮਾਨਾ ਸ਼ਈਆ ਜਿਹੜਾ ਸੀਗਾ ਆਮ ਆਦਮੀ ਪਾਰਟੀ ਦਾ, ਉਹਨੇ ਅਸਤੀਫਾ ਦੇ ਦਿੱਤਾ ਸੀ, ਤਾਂ ਉਹਦੇ ਤੇ ਇਹੀ ਗੱਲ ਉੜਦੀ ਚੱਲਦੀ ਆਉਂਦੀ ਸੀਗੀ। ਹੁਣ ਇਹ ਗੱਲ ਉੱਭਰ ਕੇ ਸਾਹਮਣੇ ਆ ਰਹੀ ਆ ਕਿ ਉਸ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੁੰਡੇ ਨੂੰ ਸੀਟ ਦੇਣ ਦੇ ਰੌਚ। ਜਦੋਂ ਨਾਜ਼ਰ ਤੋਂ ਮਾਨ ਸ਼ਈਆ ਨੇ ਅਸਤੀਫਾ ਦੇ ਕੇ ਤੇ ਉਹ ਕਾਂਗਰਸ ਦੇ ਵਿੱਚ ਜਿਹੜਾ ਜੀ ਖਾਸ ਤੌਰ ਤੇ ਸ਼ਾਮਲ ਹੋਏ ਆ, ਤੇ ਇਸ ਹਲਕੇ ਦੇ ਵਿੱਚ ਨਾਜ਼ਰ ਸਿੰਘ ਮਾਨਸ਼ਾਹੀਆ ਦਾ ਹੋ ਰਿਹਾ ਵਿਰੋਧ ਅਜੇ ਵੀ ਥੱਲਿਆ ਨਹੀਂ ਜਾ ਸਕਿਆ। ਤੇ ਉਹਦੀਆਂ ਤੁਸੀਂ ਇੰਟਰਵਿਊਜ਼ ਦੇਖੀਆਂ ਹੋਣ ਜਦੋਂ ਉਹਨੇ ਅਸਤੀਫਾ ਦਿੱਤਾ, ਜਿੰਨਾ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਪਿਆ ਸੀਗਾ, ਉਹਦੇ ਵਿੱਚ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਸੀਗਾ
ਕਿ ਕਾਂਗਰਸ ਨੇ ਮੈਨੂੰ ਆਖਿਆ ਕਿ ਅਸੀਂ ਇੱਥੋਂ ਤੈਨੂੰ ਮੁੜ ਕੇ ਚੋਣ ਜਿਹੜੀ ਹੈ ਜੀ ਉਹ ਲੜਾਵਾਂਗੇ। ਇਹ ਕੁਝ ਉਹ ਲੋਕ ਨੇ ਜੀ ਜਿਹਦੇ ਵਿੱਚ ਨਾਜ਼ਰ ਸਿੰਘ ਮਾਨਸ਼ਾਹੀਆ ਹੋ ਗਿਆ, ਇੱਕ ਸੰਦੋਆ ਜਿਹੜਾ ਦੀ ਹੋ ਗਿਆ, ਉਹ ਵੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਸੀ, ਚਾਹੇ ਉਹ ਕਮਾਲੂ ਹੋਵੇ, ਮਾਸਟਰ ਬਲਦੇਵ ਸਿੰਘ ਹੋਵੇ, ਇਹ ਜਿਹੜੇ ਜੀ ਜਿਨ੍ਹਾਂ ਨੂੰ MLA ਸ਼ਿਪ ਜਿਹੜੀ ਜੀ ਉਹ ਮਿਲ ਗਈ ਸੌਖਿਆਂ, ਜਿਹਦੇ ਕਰਕੇ ਤੁਸੀਂ ਇਹ ਕਹਿ ਲਓ ਕਿ ਉਹ ਆਪਣੇ ਆਪ ਨੂੰ ਕੁਝ ਸੁਪਰਮੈਨ ਜਿਹੜਾ ਜੀ ਉਹ ਸਮਝਣ ਲੱਗ ਗਏ। ਹੁਣ ਕਿਉਂਕਿ ਕਾਂਗਰਸ ਨੇ ਇਸ ਚੀਜ਼ ਦਾ ਲਾਹਾ ਲੈਣਾ ਸੀ ਚੋਣਾਂ ਦੇ ਵਿੱਚ, ਲੈ ਕੇ ਮਾਨਸ਼ਾਹੀਆ ਜਿਹੜਾ ਜੀ ਉਹ ਚੁੱਪੇ ਹੋਏ ਅੰਬ ਵਾਂਗੂ ਜਿਹੜਾ ਜੀ ਉਹ ਚੁੱਕ ਕੇ ਸੁੱਟ ਦਿੱਤਾ ਬਾਹਰ। ਇਹ ਕਿਹਾ ਜਾ ਰਿਹਾ ਕਿ ਜਿਹੜੇ ਮਾਨਸਾ ਤੋਂ, ਕਿਉਂਕਿ ਅਜੇ ਵੈਸੇ ਮਾਨਸ਼ਾਹੀਆ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ, ਹੋ ਜਾਣਾ ਉਹ, ਔਰ ਉਦੋਂ ਬਾਅਦ 6 ਮਹੀਨਿਆਂ ਦੇ ਵਿੱਚ ਚੋਣ ਜਿਹੜੀ ਹੈ ਜੀ ਉਹ ਹੋਣੀ ਹੁੰਦੀ ਆ। ਇਹ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਜਿਹੜਾ ਮੁੰਡਾ ਹੈ ਰਣਿੰਦਰ ਸਿੰਘ ਟਿੱਕੂ, ਉਹਨੂੰ ਇੱਥੋਂ ਜਿਹੜੀ ਬਾਈ ਇਲੈਕਸ਼ਨ ਹੈ ਉਹ ਲੜਾਈ ਜਾ ਸਕਦੀ ਆ ਮਾਨਸਾ ਤੋਂ। ਰਣਿੰਦਰ ਸਿੰਘ ਟਿੱਕੂ 2009 ਦੇ ਵਿੱਚ ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਚੋਣ ਲੜਿਆ ਸੀਗਾ, ਔਰ ਇਸ ਖੇਤਰ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਉਹ ਵਾਕਫੀਅਤ ਵੀ ਜਿਹੜੀ ਆ ਜੀ ਉਹ ਰੱਖਦਾ। ਜਿਹੜੇ ਮਾਨਸਾ ਦੇ ਕਾਂਗਰਸੀ ਨੇ ਉਹਨਾਂ ਦੀ ਦਲੀਲ ਹੈ ਕਿ ਲੰਮੇ ਸਮੇਂ ਤੋਂ ਮਾਨਸਾ ਵਰਗੇ ਹਲਕੇ ਨੂੰ ਕਿਸੇ ਵੀ ਪਾਰਟੀ ਦਾ ਕੋਈ ਜਿਹੜਾ ਦੀ ਸਿਰਕੱਢ ਆਗੂ ਆ ਉਹ ਵਿਧਾਨ ਸਭਾ ਦੇ ਵਿੱਚ ਨਹੀਂ ਲੈ ਕੇ ਗਿਆ। ਜੇ ਲੋਕਾਂ ਨੇ ਨਵੀਂ ਪਾਰਟੀ ਦੇ ਉੱਤੇ ਵਿਸ਼ਵਾਸ ਕੀਤਾ ਸੀ ਤਾਂ ਉੱਥੇ ਨਾਜ਼ਰ ਸਿੰਘ ਮਾਨਸ਼ਾਹੀਆ ਹੋਰੀ ਵਿਕ ਗਏ। ਹੁਣ ਧੜਿਆਂ ਦੇ ਵਿੱਚ ਵੰਡੀ ਪਈ ਜਿਹੜੀ ਕਾਂਗਰਸ ਹੈ ਉਹਨੂੰ ਇੱਕਮਿਕ ਕਰਨ ਦੇ ਵਾਸਤੇ ਰਣਿੰਦਰ ਸਿੰਘ ਟਿੱਕੂ ਨੂੰ ਇੱਥੋਂ ਚੋਣ ਲੜਾਉਣ ਦੀਆਂ ਤਿਆਰੀਆਂ ਜਿਹੜੀਆਂ ਦੀ ਉਹ ਹੋ ਰਹੀਆਂ ਨੇ। ਪਿਛਲੇ ਕੁਝ ਦਿਨਾਂ ਤੋਂ ਇਹ ਚਰਚਾ ਵਾਹਵਾ ਜਿਹੜਾ ਦੀ ਉਹ ਛਿੜਿਆ ਹੋਇਆ। ਇਹ ਕਿਹਾ ਜਾ ਰਿਹਾ ਹੈ ਕਿ ਮਾਨਸਾ ਦੇ ਵਿੱਚ ਕਾਂਗਰਸ ਇਕਜੁੱਟ ਨਹੀਂ ਆ, ਜਿਹਦੇ ਕਰਕੇ ਜੇ ਰਣਿੰਦਰ ਸਿੰਘ ਟਿੱਕੂ ਇੱਥੋਂ ਆਉਂਦਾ ਤੇ ਜਿਹੜੀ ਧੜੇਬੰਦੀ ਆ ਉਹ ਖਤਮ ਹੋ ਸਕਦੀ ਆ। ਹੈਰਾਨੀ ਵਾਲੀ ਗੱਲ ਇਹ ਆ ਕਿ ਜਦੋਂ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਅਸਤੀਫਾ ਦਿੱਤਾ ਤੇ ਉਹ ਇਹ ਗੱਲ ਕਹਿੰਦੇ ਸੀਗੇ ਕਿ ਕਾਂਗਰਸ ਨੇ ਮੈਨੂੰ ਅੱਗੋਂ ਚੋਣ ਲੜਵਾਉਣ ਦਾ ਵਾਅਦਾ ਕੀਤਾ। ਹੁਣ ਉਹ ਕਹਿੰਦੇ ਆ ਕਿ ਜੇ ਮਾਨਸਾ ਦੇ ਲੋਕ ਰਣਿੰਦਰ ਸਿੰਘ ਟਿੱਕੂ ਹੋਰਾਂ ਨੂੰ ਜਿਹੜਾ ਲਿਆਉਂਦੇ ਤੇ ਇਹਦੇ ਉੱਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਊਗਾ, ਭਾਵ ਕਿ ਨਾਜ਼ਰ ਸਿੰਘ ਮਾਨਸ਼ਾਹੀਆ ਹੋਰਾਂ ਨੂੰ ਆਪਣੀ ਅਸਲੀਅਤ ਜਿਹੜੀ ਹੈ ਜੀ ਉਹ ਪਤਾ ਲੱਗ ਗਈ ਹੋਈ ਆ ਕਿ ਕਿਵੇਂ ਉਹਨੂੰ ਇੱਕ ਸਿਆਸੀ ਪਾਰਟੀ ਨੇ ਜਿਹੜਾ ਜੀ ਉਹ ਵਰਤਿਆ। ਔਰ ਜਿਵੇਂ ਤੁਹਾਨੂੰ ਦੱਸਿਆ ਕਿ ਕਿਹੜੇ ਕਿਹੜੇ ਲੋਕ ਜਿਹੜੇ MLA ਬਣੇ ਨੇ, MLA ਸ਼ਿਪ ਤਾਂ ਛੱਡੋ ਜੀ, ਗਾਂ ਇਹ ਜੇ ਸਰਪੰਚੀ ਵੀ ਜਿਹੜਾ ਜੀ ਉਹ ਜਿੱਤ ਜਾਣ, ਕਈ ਵਾਰੀ ਹੈ ਕਿ ਲੋੜ ਤੋਂ ਵੱਧ ਜਿਹੜਾ ਜੀ ਉਹ ਮਿਲ ਜਾਂਦਾ, ਉਹ ਬਰਦਾਸ਼ਤ ਕਰਨਾ ਵੀ ਔਖਾ ਹੋ ਜਾਂਦਾ। ਨਾਜ਼ਰ ਸਿੰਘ ਮਾਨਸ਼ਾਹੀਆ ਹੋਰਾਂ ਦੇ ਨਾਲ ਇਹੋ ਜਿਹਾ ਕੁਛ ਹੀ ਹੋਇਆ। ਬਿਲਕੁਲ ਜੀ, ਮੇਰਾ ਖਿਆਲ ਲੋਕਾਂ ਨੂੰ ਵੀ ਇਹੋ ਜਿਹੇ ਲੋਕਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਜਿਹੜਾ ਪਾਰਟੀਆਂ ਹੀ ਬਦਲਦੇ ਰਹਿੰਦੇ ਆ। ਤੇ ਅੱਗੇ ਗੱਲ ਕਰਦੇ ਆ ਰਾਹੁਲ ਗਾਂਧੀ ਦੀ। ਉਸਨੇ ਹਾਰਨ ਜਦੋਂ ਕਾਂਗਰਸ ਹਾਰ ਗਈ ਹੈ ਅਸਤੀਫਾ ਚੱਕੀ ਫਿਰਦੇ ਆ, ਕਹਿੰਦੇ ਵਾਪਸ ਹੀ ਨਹੀਂ ਲੈ ਰਹੇ, ਅੜੇ ਹੋਏ। ਇਹ ਲਗਾਤਾਰ ਜਿਹੜੀਆਂ ਜੀ ਉਹ ਕੋਸ਼ਿਸ਼ਾਂ ਜਾਰੀ ਨੇ ਕਿ ਰਾਹੁਲ ਗਾਂਧੀ ਹੋਰੀ ਅਸਤੀਫਾ ਜਿਹੜਾ ਜੀ ਉਹ ਵਾਪਸ ਲੈ ਲੈਣ, ਪਰ ਹਾਲ ਦੀ ਘੜੀ ਉਹ ਆਪਣੇ ਫੈਸਲੇ ਤੋਂ ਪਿੱਛੇ ਹਟਦੇ ਨਜ਼ਰ ਜਿਹੜਾ ਜੀ ਉਹ ਨਹੀਂ ਆਉਂਦੇ। ਰਾਹੁਲ ਗਾਂਧੀ ਹੋਰਾਂ ਨੂੰ ਮਿਲਣ ਗਏ ਕਾਂਗਰਸੀ ਆਗੂਆਂ ਨੂੰ ਲਗਾਤਾਰ ਜਿਹੜਾ ਜੀ ਬਿਨਾਂ ਮਿਲਿਆ ਵਾਪਸ ਆਉਣਾ ਪਿਆ। UPA ਦੀ ਚੇਅਰਪਰਸਨ ਸੋਨੀਆ ਗਾਂਧੀ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਆ, ਪਰ ਰਾਹੁਲ ਗਾਂਧੀ ਪਾਰਟੀ ਦੀ ਪ੍ਰਧਾਨਗੀ ਤੋਂ ਆਪਣਾ ਅਸਤੀਫਾ ਦੇਣ ਦੇ ਫੈਸਲੇ ਦੇ ਉੱਤੇ ਕਾਇਮ ਜਿਹੜਾ ਜੀ ਉਹ ਦੱਸਿਆ ਜਾਂਦਾ। ਇਹ ਵੀ ਜਿਹੜਾ ਜੀ ਕਿਹਾ ਜਾ ਰਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਦੇ ਵੱਲੋਂ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਵਾਪਸ ਲੈਣ ਦੀ ਕਹਿਣ ਦਾ ਵੀ ਅਸਰ ਨਹੀਂ ਹੋਇਆ। ਉਹ ਪ੍ਰਧਾਨਗੀ ਛੱਡਣ ਉੱਤੇ ਅੜੇ ਹੋਏ ਆ। ਕਾਂਗਰਸ ਪ੍ਰਧਾਨ ਦੇ ਆਲੇ ਦੁਆਲੇ ਸੰਕਟ ਵਧਣ ਦੇ ਨਾਲ ਨਾਲ ਰਾਜਾਂ ਦੇ ਵਿੱਚ ਵੀ ਜਿਹੜਾ ਜੀ ਉਹ ਸੰਕਟ ਕਿਤੇ ਨਾ ਕਿਤੇ ਵੱਧ ਗਿਆ। ਜੇ ਆਪਾਂ ਕਰਨਾਟਕਾ ਦੀ ਜਿਹੜੀ ਹੈ ਜੀ ਉਹ ਇਸ ਮਾਮਲੇ ਦੇ ਵਿੱਚ ਗੱਲ ਕਰ ਲਈਏ, ਜਿੱਥੇ JDS ਤੇ ਕਾਂਗਰਸ ਦਾ ਗੱਠਜੋੜ ਕਮਜ਼ੋਰ ਹੁੰਦਾ ਜਿਹੜਾ ਜੀ ਉਹ ਲੱਗ ਰਿਹਾ। ਰਾਜਸਥਾਨ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੇ ਹੋਏ ਸਫਾਏ ਤੋਂ ਬਾਅਦ ਕੁਝ ਵਿਧਾਇਕਾਂ ਦੇ ਵੱਲੋਂ ਜਵਾਬਦੇਹੀ ਤੈਅ ਕਰਨ ਦੀ ਮੰਗ ਉਠਾਈ ਜਾ ਰਹੀ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਵੀ ਰਾਹੁਲ ਨੂੰ ਮਿਲਣ ਲਈ ਆਏ, ਪਰ ਮੁਲਾਕਾਤ ਨਹੀਂ ਹੋ ਸਕੀ। ਅੱਜ ਹਰਿਆਣਾ, ਰਾਜਸਥਾਨ ਤੇ ਕੁਝ ਹੋਰ ਸੂਬਿਆਂ ਦੀਆਂ ਇਕਾਈਆਂ ਮਤੇ ਪਾ ਕੇ ਰਾਹੁਲ ਗਾਂਧੀ ਨੂੰ ਕਹਿ ਸਕਦੀਆਂ ਕਿ ਉਹ ਪ੍ਰਧਾਨਗੀ ਦਾ ਅਹੁਦਾ ਜਿਹੜਾ ਜੀ ਉਹ ਨਾ ਛੱਡਣ। ਰਾਹੁਲ ਗਾਂਧੀ ਨੂੰ ਪ੍ਰਧਾਨਗੀ ਤੋਂ ਅਸਤੀਫਾ ਨਾ ਦੇਣ ਦੀਆਂ ਬੇਨਤੀਆਂ ਕਰਨ ਦੀ ਗਿਣਤੀ ਜਿਹੜੀ ਹੈ ਜੀ ਉਹ ਬੇਸ਼ੱਕ ਵੱਧ ਰਹੀ ਆ। ਹੁਣ ਜਿਹੜੀਆਂ ਸਹਿਯੋਗੀ ਪਾਰਟੀਆਂ ਜਿਹਦੇ ਵਿੱਚ DMK ਤੇ RJD, ਉਹਨਾਂ ਨੇ ਵੀ ਉਹਦੇ ਉੱਤੇ ਜਿਹੜਾ ਜੀ ਉਹ ਭਰੋਸਾ ਜਤਾਇਆ। ਤਮਿਲ ਸੁਪਰਸਟਾਰ ਰਜਨੀਕਾਂਤ ਨੇ ਕਿਹਾ ਕਿ ਰਾਹੁਲ ਨੂੰ ਬਣੇ ਰਹਿਣਾ ਜਿਹੜਾ ਜੀ ਉਹ ਚਾਹੀਦਾ। DMK ਦੇ ਮੁਖੀ MK ਸਟਾਲਿਨ ਨੇ ਰਾਹੁਲ ਗਾਂਧੀ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਆ। ਇਹ ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਹੋਰੀ ਇਸ ਮਾਮਲੇ ਦੇ ਵਿੱਚ ਜਵਾਬਦੇਹੀ ਜਿਹੜੀ ਹੈ ਜੀ ਉਹ ਕੁਝ ਆਗੂਆਂ ਤੋਂ ਚਾਹੁੰਦੇ ਆ।
ਜਿਨ੍ਹਾਂ ਦੇ ਜਵਾਬ ਸੈਟਿਸਫੈਕਸ਼ਨ ਵਾਲੇ ਨਹੀਂ ਜਿਹੜਾ ਦੀ ਮਿਲੇ, ਜਿਹਦੇ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸ਼ਾਮਲ ਨੇ, ਇਹਦੇ ਵਿੱਚ ਪੀ ਚਿਦੰਬਰਮ ਸ਼ਾਮਲ ਨੇ, ਇਹਦੇ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਸ਼ਾਮਲ ਨੇ। ਇਹਨਾਂ ਦੇ ਬਾਰੇ ਦੇ ਵਿੱਚ ਰਾਹੁਲ ਗਾਂਧੀ ਨੇ ਸਵਾਲ ਉਠਾਇਆ ਸੀਗਾ ਕਿ ਇਹਨਾਂ ਤਿੰਨਾਂ ਨੇ ਜਿੱਦ ਕਰਕੇ ਆਪਣੇ ਮੁੰਡਿਆਂ ਨੂੰ ਟਿਕਟਾਂ ਦਵਾਈਆਂ ਤੇ ਇਹ ਤਿੰਨੇ ਜਿਹੜੇ ਆਗੂ ਸੀ ਆਪਣੇ ਮੁੰਡਿਆਂ ਨੂੰ ਜਿਤਾਉਣ ਦੇ ਵਾਸਤੇ ਲੱਗੇ ਰਹੇ। ਗਹਿਲੋਤ ਖਾਸ ਤੌਰ ਦੇ ਉੱਤੇ ਰਾਜਸਥਾਨ ਦੇ ਮੁੱਖ ਮੰਤਰੀ ਜਦੋਂ ਬਣੇ ਸੀ ਉਦੋਂ ਯਾਦ ਹੋਣਾ ਹੈ ਕਿ ਉਹਨਾਂ ਨੇ ਅੜ ਕੇ ਮੁੱਖ ਮੰਤਰੀਸ਼ਿਪ ਦੀ ਉਹ ਲਈ ਸੀ। 113 ਰੈਲੀਆਂ ਹੋਈਆਂ ਰਾਜਸਥਾਨ ਦੇ ਵਿੱਚ, ਉਹਦੇ ਵਿੱਚੋਂ 93 ਤੋਂ ਉੱਪਰ ਜਿਹੜੀਆਂ ਰੈਲੀਆਂ ਸੀ ਅਸ਼ੋਕ ਗਹਿਲੋਤ ਨੇ ਆਪਣੇ ਮੁੰਡੇ ਵਾਸਤੇ ਹੀ ਕੀਤੀਆਂ। ਵੀ ਉਹ ਜਿੱਤ ਜੇ ਬਾਕੀ ਪਾਰਟੀ ਜਿਹੜੀ ਹੈ ਜੀ ਉਹਦਾ ਕੀ ਹਾਲ ਹੁੰਦਾ, ਉਹਦਾ ਕੋਈ ਜਿਹੜਾ ਜੀ ਉਹਨਾਂ ਨੂੰ ਫਰਕ ਨਹੀਂ, ਕੁਛ ਇਸ ਤਰੀਕੇ ਦੇ ਨਾਲ। ਹੁਣ ਸਵਾਲ ਇਹ ਆ ਕਿ ਪਰਿਵਾਰਵਾਦ ਦਾ ਮੁੱਦਾ ਰਾਹੁਲ ਗਾਂਧੀ ਹੋਰੀ ਉਭਾਰ ਤਾਂ ਰਹੇ ਆ, ਪਰ ਕਾਂਗਰਸ ਦੇ ਵਿੱਚ ਜਿੰਨਾ ਪਰਿਵਾਰਵਾਦ ਉੱਪਰ ਹੈ ਉਹ ਕਿਸੇ ਨੂੰ ਜਿਹੜਾ ਜੀ ਉਹ ਚੇਤਾ ਨਹੀਂ, ਕਿਉਂਕਿ ਲੈ ਦੇ ਕੇ ਕਾਂਗਰਸ ਇਹੀ ਸੋਚਦੇ ਆ ਕਿ ਗਾਂਧੀ ਪਰਿਵਾਰ ਦੇ ਵਿੱਚੋਂ ਹੀ ਕੋਈ ਜਿਹੜਾ ਜੀ ਅੱਗੇ ਲੱਗ ਕੇ ਲੀਡ ਕਰੇ ਤੇ ਕਾਂਗਰਸ ਜਿਹੜੀ ਹੈ ਜੀ ਉਹ ਬਚਦੀ ਹੈ। ਪਰ ਜਿਹੜੇ ਜਾਣਕਾਰ ਨੇ ਉਹ ਇਹ ਵੀ ਕਹਿੰਦੇ ਆ ਕਿ ਜੇ ਕਾਂਗਰਸ ਨੇ ਅੱਗੇ ਵਧਣਾ ਜਾਂ ਉਹਨੇ ਆਪਣੀ ਹੋਂਦ ਜਿਹੜੀ ਹੈ ਜੀ ਉਹ ਖਤਮ ਹੋਣ ਤੋਂ ਬਚਾਉਣੀ ਹੈ ਤਾਂ ਉਹਨੂੰ ਗਾਂਧੀ ਪਰਿਵਾਰ ਤੋਂ ਛੁਟਕਾਰਾ ਪਾਉਣਾ ਪਊਗਾ। ਜੀ ਬਿਲਕੁਲ ਬਿਲਕੁਲ, ਬਹੁਤੇ ਕਈ ਪਰਿਵਾਰਾਂ ਦਾ ਹੀ ਉੱਤੇ ਦਬਦਬਾ ਆ ਕਈ ਪਾਰਟੀਆਂ ਦੇ ਵਿੱਚ। ਤੇ ਅੱਗੇ ਗੱਲ ਕਰਦੇ ਹਾਂ, ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸੀ, ਉਸ ਦੇ ਵਿੱਚ ਕਹਿੰਦੇ ਜਿਹੜੇ 8 ਸੀਟਾਂ ਉਹਨਾਂ ਨੇ ਹਾਰੀਆਂ ਉਹਦੀ ਕੋਈ ਗੱਲ ਨਹੀਂ ਹੋਈ, ਪਰ 2 ਸੀਟਾਂ ਦੀ ਗੱਲ ਹੁੰਦੀ ਰਹੀ ਜਿਹੜੇ ਜਿੱਤ ਗਏ। ਐਕਚੁਅਲੀ ਜਿਹੜਾ ਅਕਾਲੀ ਦਲ ਦੇ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ ਹੋਰੀ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਦੇਖਿਆ ਹੋਣਾ ਉਹ ਪ੍ਰਮੋਟ ਇਸ ਚੀਜ਼ ਨੂੰ ਬੜੇ ਜ਼ੋਰ ਸ਼ੋਰ ਦੇ ਨਾਲ ਜਿਹੜਾ ਦੀ ਕਰਦੇ ਆ 2 ਸੀਟਾਂ ਦੀ ਜਿੱਤ ਨੂੰ, ਚਾਹੇ ਉਹ ਦਿੱਲੀ ਜਾ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਸਰੋਪੇ ਪਾਉਣ ਵਾਲੀ ਗੱਲ ਹੋਵੇ, ਦਿੱਲੀ ਜਾ ਕੇ ਜਿਹੜਾ ਦੀ ਪ੍ਰੈਸ ਕਾਨਫਰੰਸ ਕਰਨ ਵਾਲੀ ਗੱਲ ਹੋਵੇ, ਪੰਜਾਬ ਦੇ ਵਿੱਚ ਅੰਕੜੇ ਜਿਹੜੇ ਕੱਢ ਕੇ ਉਹ ਪੇਸ਼ ਕਰ ਰਹੇ ਆ ਕਿ ਇੰਨੇ % ਸਾਡੀ ਵੋਟ ਵੱਧ ਗਈ। ਇਸ ਵਧੀ ਹੋਈ ਪਰਸੈਂਟੇਜ ਦੇ ਵਿੱਚ ਉਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵੋਟ ਮਿਲੀ ਆ ਉਹਨੂੰ ਨਾਲ ਕਾਊਂਟ ਕਰਕੇ ਜਿਹੜਾ ਦੀ ਇਹ ਦੱਸਣ ਦੀ ਕੋਸ਼ਿਸ਼ ਦੇ ਵਿੱਚ ਆ ਕਿ ਅਕਾਲੀ ਦਲ ਦਾ ਵੋਟ ਬੈਂਕ ਤਾਂ ਛਾਲਾ ਮਾਰਦੇ ਆ ਜਿਹੜਾ ਦੀ ਉਹ ਵੱਧ ਗਿਆ। ਇਹ ਅੰਕੜੇ ਠੀਕ ਉਸੇ ਤਰੀਕੇ ਦੇ ਆ ਜਿਹੋ ਜਿਹੇ ਅੰਕੜੇ ਉਹ ਸੱਤਾ ਦੇ ਵਿੱਚ ਹੁੰਦੇ ਆ ਪੰਜਾਬ ਦੇ ਵਿੱਚ ਨਸ਼ਿਆਂ ਦੇ ਬਾਰੇ ਦੇ ਵਿੱਚ ਪੇਸ਼ ਕਰਦੇ ਹੁੰਦੇ ਸੀ ਕਿ 0.2% ਇੱਥੇ ਲੋਕ ਨਸ਼ਾ ਸਿਰਫ ਕਰਦੇ ਆ। ਉਹ ਵੱਖਰੀ ਗੱਲ ਹੈ ਕਿ ਅੱਜ ਕੱਲ੍ਹ ਅਕਾਲੀ ਦਲ ਜਿਹੜਾ ਜੀ ਕਹਿੰਦਾ ਕਿ ਨਸ਼ਾ ਅੱਗੇ ਨਾਲੋਂ ਦੁੱਗਣਾ ਤਿੱਗਣਾ ਹੋ ਗਿਆ। ਹੁਣ 0.2% ਨਾਲੋਂ ਦੁੱਗਣਾ ਤਿੱਗਣਾ ਹੋ ਗਿਆ ਜਾਂ ਜਿਹੜਾ ਉਦੋਂ ਮੌਜੂਦਾ ਸੀ ਉਹਦੇ ਨਾਲੋਂ ਦੁੱਗਣਾ ਤਿੱਗਣਾ ਜਿਹੜਾ ਜੀ ਉਹ ਹੋ ਗਿਆ। ਅਕਾਲੀ ਦਲ ਦੀ ਜਿਹੜੀ ਕੋਰ ਕਮੇਟੀ ਦੀ ਫੀ ਲਾਈ ਤਾਂ ਗਈ ਸੀ ਮੰਥਨ ਦੇ ਵਾਸਤੇ ਤੇ ਇਹਦੇ ਵਿੱਚ ਜਿਹੜਾ ਜੀ ਮੰਥਨ ਕੀਤਾ ਜਾਊਗਾ। ਹਾਲਾਂਕਿ ਜਿਹੜੇ ਇਹਦੇ ਵਿੱਚ ਸ਼ਾਮਲ ਆਗੂ ਸੀ ਉਹਨਾਂ ਨੇ ਇਸ ਗੱਲ ਦੇ ਉੱਤੇ ਫਿਕਰਮੰਦੀ ਜਿਹੜੀ ਦੀ ਉਠਾਈ ਕਿ ਪਿੰਡਾਂ ਦੇ ਵਿੱਚ ਅਕਾਲੀ ਦਲ ਦਾ ਵੋਟ ਬੈਂਕ ਜਿਹੜਾ ਜੀ ਉਹ ਘਟ ਗਿਆ ਔਰ ਕਿਸਾਨ ਜਿਹੜਾ ਤੇ ਜਿਹੜੇ ਸਿੱਖ ਪਰਿਵਾਰ ਨੇ ਉਹ ਅਕਾਲੀ ਦਲ ਤੋਂ ਦੂਰ ਗਏ। ਇਹਨਾਂ ਕੁਝ ਆਗੂਆਂ ਨੇ ਵੀ ਗੱਲ ਉਠਾਈ ਕਿ ਸ਼ਹਿਰਾਂ ਦੇ ਵਿੱਚ ਜਿਹੜੀ ਵੋਟ ਮਿਲੀ ਆ ਅਕਾਲੀ ਦਲ ਨੂੰ ਉਹ ਨਰਿੰਦਰ ਮੋਦੀ ਹੋਰਾਂ ਦੇ ਨਾਮ ਦੇ ਉੱਤੇ ਜਿਹੜੀ ਮਿਲੀ ਆ, ਜਦੋਂ ਕਿ ਜਿਹੜੀ ਆਪਣੀ ਵੋਟ ਹੈ ਅਕਾਲੀ ਦਲ ਦੀ ਪਿੰਡਾਂ ਦੀ, ਜਿੱਥੇ ਪਿੰਡਾਂ ਦੇ ਵਿੱਚ ਉਹਦਾ ਜ਼ਿਆਦਾ ਆਧਾਰ ਸੀ, ਉੱਥੇ ਇਹ ਵੋਟ ਬੈਂਕ ਖੁਰ ਗਿਆ। ਫਤਿਹਗੜ੍ਹ ਸਾਹਿਬ ਤੋਂ ਦਰਬਾਰਾ ਸਿੰਘ ਗੁਰੂ, ਫਰੀਦਕੋਟ ਤੋਂ ਗੁਲਜ਼ਾਰ ਸਿੰਘ ਰਣੀਕੇ, ਲੁਧਿਆਣਾ ਤੋਂ ਮਹੇਸ਼ਿੰਦਰ ਸਿੰਘ ਗਰੇਵਾਲ, ਇਹਨਾਂ ਨੇ ਇਹ ਗੱਲ ਜਿਹੜੀ ਉਠਾਈ ਕਿ ਪਾਰਟੀ ਨੂੰ ਪੰਜਾਬ ਦੇ ਪਿੰਡਾਂ ਵਿੱਚੋਂ ਵੋਟ ਜਿਹੜੀ ਸ਼ਹਿਰਾਂ ਦੇ ਮੁਕਾਬਲੇ ਘੱਟ ਪਈ ਆ। ਬੇਸ਼ੱਕ ਇਹ ਸਵਾਲ ਜਿਹੜਾ ਵੀ ਉਠਾਇਆ ਗਿਆ ਪਰ ਇਹਦੇ ਬਾਵਜੂਦ ਜਿਹੜੇ ਬਾਕੀ ਆਗੂ ਸੀਗੇ ਉਹਨਾਂ ਦਾ ਜ਼ੋਰ ਇਸ ਗੱਲ ਦੇ ਉੱਤੇ ਜਿਹੜਾ ਵੀ ਲੱਗਿਆ ਰਿਹਾ ਕਿ ਉਹ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਫੂਕ ਦੇ ਕੇ ਜਿਹੜਾ ਵੀ ਉਹ ਤਾਂ ਕਿਵੇਂ ਚੁੱਕਦੇ ਆ ਕਿ ਉਹਨਾਂ ਨੇ ਤਾਂ ਕਮਾਲ ਜਿਹੜੀ ਦੀ ਕਰ ਦਿੱਤੀ। 2 ਸੀਟਾਂ ਜਿਹੜੀਆਂ ਸੀਗੀਆਂ ਉਹ ਜਿੱਤ ਗਈਆਂ। ਇਹਦੇ ਵਿੱਚ ਜਿਹੜਾ ਸੀਗਾ ਜੀ ਇਹ ਵੀ ਮੁੱਦਾ ਉੱਠਿਆ ਕਿ ਰਾਹੁਲ ਗਾਂਧੀ ਦੇਖੋ ਜੀ ਹਾਰ ਗਏ 1 ਸੀਟ ਤੋਂ, ਸੁਨੀਲ ਜਾਖੜ ਹਾਰ ਗਏ, ਸੁਖਪਾਲ ਸਿੰਘ ਖਹਿਰਾ ਹਾਰ ਗਏ, ਸਿਮਰਨਜੀਤ ਸਿੰਘ ਮਾਨ ਹਾਰ ਗਏ, ਟਕਸਾਲੀ ਦਲ ਵਾਲੇ ਜਿਹੜੇ ਸੀਗੇ ਜੀ ਉਹ ਹਾਰ ਗਏ। ਇਹ ਕਿਹਾ ਗਿਆ ਜੀ ਕਿ ਇਹ ਤਾਂ ਸਿਹਰਾ ਜਿਹੜਾ ਵੀ ਉਹ ਅਕਾਲੀ ਦਲ ਨੂੰ ਜਾਂਦਾ ਹੈ ਕਿ ਇੰਨੇ ਜਿਹੜੇ ਸੀਗੇ ਜੀ ਉਹ ਆਗੂ ਹਾਰ ਗਏ ਤੇ ਜੇ ਜਿੱਤੇ ਤਾਂ ਉਹ ਸਿਰਫ ਬਾਦਲ ਪਰਿਵਾਰ ਦੇ 2 ਅਹਿਮ ਮੈਂਬਰ ਜਿਹੜੇ ਉਹ ਸਨ ਜੀ। ਇਹ ਕਿਹਾ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਜੇ ਕੁਛ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ, ਜੋ ਜਿੰਨਾ ਰੌਲਾ ਜਿਹੜਾ ਜੀ ਉਹਨਾਂ ਦਾ ਪਿਆ, ਉਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਇਹ ਸਾਈਡ ਲਾਈਨ ਕਰਨ ਦੀ ਜਿਹੜੀ ਜੀ ਉਹ ਕੋਸ਼ਿਸ਼ ਹੈ, ਇਹ ਦੱਸਣ ਦੀ ਕੋਸ਼ਿਸ਼ ਹੈ ਕਿ ਉਹਨਾਂ ਘਟਨਾਵਾਂ ਦਾ ਕੋਈ ਅਸਰ ਜਿਹੜਾ ਜੀ ਉਹ ਨਹੀਂ ਹੋਇਆ ਪੰਜਾਬ ਦੇ ਵਿੱਚ। ਉਹਦੇ ਬਾਵਜੂਦ ਇਹ 2 ਸੀਟਾਂ ਜਿਹੜੀਆਂ ਜੀ ਉਹ ਜਿੱਤੇ। ਹਾਲਾਂਕਿ ਜਿਹੜਾ ਪੁਆਇੰਟ ਉਠਾਇਆ ਕਿ ਜਿਹੜੇ ਕੁਝ ਆਗੂ ਨੇ ਜਿਨ੍ਹਾਂ ਨੇ
ਪਿੰਡਾਂ ਦੇ ਵਿੱਚ ਘਟੀ ਵੋਟ ਬੈਂਕ ਦੇ ਉੱਤੇ ਇਸ਼ਾਰਾ ਜਿਹੜਾ ਦੀ ਜ਼ਰੂਰ ਕੀਤਾ, ਪਰ ਅਕਾਲੀ ਦਲ ਹਾਲ ਦੀ ਘੜੀ ਉਹ ਸੁਣਨ ਦੇ ਵਾਸਤੇ ਉਹਦਾ ਪ੍ਰਧਾਨ ਜਿਹੜੇ ਜੀ ਉਹ ਤਿਆਰ ਨਹੀਂ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਫਰੀਦਕੋਟ ਦੇ ਵਿੱਚ ਜਿਹੜੀ ਹਿਰਾਸਤੀ ਮੌਤ ਹੋਈ ਸੀ, ਜਿੱਥੇ ਅੱਜ ਇੱਕ ਵੱਡਾ ਇਕੱਠ ਹੋ ਰਿਹਾ, ਉਸ ਨੂੰ ਚੁਕਵਾਉਣ ਦੀਆਂ ਵੀ ਉਸ ਧਰਨੇ ਨੂੰ ਕੋਸ਼ਿਸ਼ਾਂ ਹੋ ਰਹੀਆਂ। ਇਸ ਮਾਮਲੇ ਦੇ ਉੱਤੇ ਜਿਹੜਾ ਦੀ SIT ਜਿਹੜੀ ਬਣਾਈ ਗਈ ਆ DGP ਦੇ ਹੁਕਮਾਂ ਦੇ ਅਨੁਸਾਰ IG ਰੇਂਜ ਨੇ ਜਿਹੜੇ ਇੱਥੋਂ ਦੇ ਮੁਖਵਿੰਦਰ ਸਿੰਘ ਚੀਨਾ ਹੋਰੀ, ਉਹਨਾਂ ਦੀ ਅਗਵਾਈ ਦੇ ਵਿੱਚ 4 ਮੈਂਬਰੀ ਜਿਹੜੀ ਕਮੇਟੀ ਬਣਾਈ ਗਈ ਆ। ਇਹਨਾਂ ਨੇ ਜੁਡੀਸ਼ੀਅਲ ਜਾਂਚ ਦੇ ਹੁਕਮ ਵੀ ਜਿਹੜੇ ਆ ਜੀ ਉਹ ਦਿੱਤੇ ਆ, ਜਿਹੜੀ ਕਿ ਇੱਕ ਮੰਗ ਵੀ ਸੀਗੀ ਪਰਿਵਾਰ ਦੀ। ਫਰੀਦਕੋਟ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਤੇਜ ਪ੍ਰਤਾਪ ਸਿੰਘ ਰੰਧਾਵਾ ਇਸ ਮਾਮਲੇ ਦੀ ਜਾਂਚ ਜਿਹੜੀ ਜੀ ਉਹ ਕਰਨਗੇ। IG ਜਿਹੜੇ ਦੀ ਉਹ ਰੋਸ ਧਰਨੇ ਵਾਲੀ ਥਾਂ ਦੇ ਉੱਤੇ ਵੀ ਪਹੁੰਚੇ। ਉਹਨਾਂ ਨੇ ਸੀਨੀਅਰ ਅਫਸਰਾਂ ਦੇ ਨਾਲ ਮੀਟਿੰਗ ਤੋਂ ਬਾਅਦ ਪੀੜਤ ਪਰਿਵਾਰ ਤੇ ਐਕਸ਼ਨ ਕਮੇਟੀ ਨੂੰ ਗੱਲਬਾਤ ਦਾ ਸੱਦਾ ਜਿਹੜਾ ਜੀ ਉਹ ਦਿੱਤਾ। ਕੱਲ ਸ਼ਾਮ ਤੱਕ ਗੱਲਬਾਤ ਜਿਹੜੀ ਉਹ ਕਿਸੇ ਸਿਰੇ ਨਹੀਂ ਲੱਗੀ। ਅੱਜ ਜਿਹੜਾ ਇਕੱਠ ਹੋ ਰਿਹਾ ਇਹ ਪੰਜਾਬ ਪੱਧਰ ਦਾ ਇਕੱਠ ਹੈ, ਜਿਹੜਾ ਕਿ ਫਰੀਦਕੋਟ ਦੇ ਵਿੱਚ ਹੋ ਰਿਹਾ। ਜਿਹੜੇ ਇੱਥੇ ਇਹ ਜਿਹੜੀ ਸੰਘਰਸ਼ ਕਮੇਟੀ ਬਣੀ ਹੈ ਤੇ ਪਰਿਵਾਰ ਜਿਹੜਾ ਜੀ ਉਹ ਲਾਸ਼ ਮਿਲਣ ਤੱਕ ਪੀੜਤ ਪਰਿਵਾਰ ਤੇ ਐਕਸ਼ਨ ਕਮੇਟੀ ਨੇ ਧਰਨਾ ਜਾਰੀ ਰੱਖਣ ਦਾ ਐਲਾਨ ਜਿਹੜਾ ਜੀ ਕੀਤਾ। ਹੁਣ ਤੱਕ ਦੀ ਜਿਹੜੀ ਪੜਤਾਲ ਹੈ ਉਹ ਪੁਲਿਸ ਦੀ ਜਿਹੜੀ ਉਹ ਇਹ ਦੱਸਦੀ ਹੈ ਕਿ CIA ਸਟਾਫ ਦੇ ਨਰਿੰਦਰ ਸਿੰਘ ਨੇ ਜਸਪਾਲ ਸਿੰਘ ਨੂੰ ਹਿਰਾਸਤ ਦੇ ਵਿੱਚ ਲਿਆ। ਇਹਦੇ ਬਾਰੇ ਵਿਭਾਗ ਦੇ ਕਿਸੇ ਵੀ ਉੱਚ ਅਧਿਕਾਰੀ ਨੂੰ ਸੂਚਨਾ ਨਹੀਂ ਦਿੱਤੀ। ਔਰ ਜਿਹੜਾ ਜਸਪਾਲ ਸਿੰਘ ਦਾ ਪਰਿਵਾਰ ਸੀ ਉਹਦੀ ਰਿਹਾਈ ਲਈ ਪੁਲਿਸ ਅਧਿਕਾਰੀਆਂ ਨੂੰ ਮਿਲਿਆ। IG ਜਿਹੜੇ ਚੀਨਾ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਇਸ ਹਿਰਾਸਤੀ ਮੌਤ ਦੇ ਨਾਲ ਕਿਸੇ ਸਿਆਸੀ ਆਗੂ ਦਾ ਕੋਈ ਸੰਬੰਧ ਨਹੀਂ ਗਾ। ਜਿਹੜਾ ਅੱਜ ਇਕੱਠ ਹੋਣਾ ਇਹਨੂੰ ਜਿਹੜਾ ਢਿੱਲਾ ਕਰਨ ਦੇ ਵਾਸਤੇ ਹਾਕਮ ਧਿਰ ਜਿਹੜੀ ਹੈ ਜੀ ਉਹ ਸਰਗਰਮ ਨਜ਼ਰ ਆ ਰਹੀ ਹੈ। ਪਿੰਡ ਨੱਥਲਵਾਲ ਦੇ ਵਿੱਚ ਵਿਕਾਸ ਕਾਰਜਾਂ ਦੇ ਵਾਸਤੇ ਸਮੱਗਰੀ ਭੇਜੀ ਗਈ ਸੀ, ਸਾਰੀ ਵਾਪਸ ਮੰਗਵਾ ਲਈ, ਕਿਉਂਕਿ ਇਸ ਪਿੰਡ ਨੇ ਐਲਾਨ ਕੀਤਾ ਸੀਗਾ ਕਿ ਉਹ ਸਮੁੱਚਾ ਪਿੰਡ ਜਿਹੜਾ ਜੀ ਅੱਜ ਦੇ ਧਰਨੇ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਣ ਜਾ ਰਿਹਾ। ਜਿਹੜਾ ਪੀੜਤ ਪਰਿਵਾਰ ਹੈ ਉਹਨੂੰ ਮਨਾਉਣ ਦੇ ਵਾਸਤੇ ਪੰਜਾਬ ਸਰਕਾਰ ਨੇ ਇੱਕ ਵਾਰਸ ਨੂੰ ਸਰਕਾਰੀ ਨੌਕਰੀ ਆਰਥਿਕ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ, ਜਿਹੜੀ ਕਿ ਪੀੜਤ ਪਰਿਵਾਰ ਦੇ ਵੱਲੋਂ ਸਵੀਕਾਰ ਨਹੀਂ ਕੀਤੀ ਗਈ। ਜਿਹੜੇ ਇਹ ਵੀ ਆਖਿਆ ਗਿਆ ਕਿ ਜਸਪਾਲ ਸਿੰਘ ਨੂੰ ਹਿਰਾਸਤ ਦੇ ਵਿੱਚ ਲੈਣ ਵਾਲੇ ਇੰਸਪੈਕਟਰ ਨਰਿੰਦਰ ਸਿੰਘ ਦੇ ਨਾਲ 2 ਹੋਰ ਮੁਲਾਜ਼ਮ ਮੌਜੂਦ ਸੀਗੇ। ਪੁਲਿਸ ਉਹਨਾਂ ਦੀ ਸ਼ਨਾਖਤ ਕਰਨ ਦੇ ਵਿੱਚ ਜਿਹੜੀ ਇਹਦੀ ਲੱਗੀ ਹੋਈ ਹੈ। ਐਕਸ਼ਨ ਕਮੇਟੀ ਦੇ ਆਗੂ ਕਹਿੰਦੇ ਆ ਕਿ ਪੁਲਿਸ ਜਾਣ ਬੁੱਝ ਕੇ ਲਾਸ਼ ਲੱਭਣ ਦੇ ਵਿੱਚ ਦੇਰੀ ਜਿਹੜੀ ਹੈ ਜੀ ਉਹ ਕਰ ਰਹੀ ਹੈ। ਐਕਸ਼ਨ ਕਮੇਟੀ ਇਹ ਵੀ ਦੋਸ਼ ਲਾ ਰਹੀ ਹੈ ਕਿ ਪੁਲਿਸ ਨੇ ਪਿਛਲੇ 10 ਦਿਨਾਂ ਦੇ ਵਿੱਚ ਘਟਨਾ ਦੇ ਨਾਲ ਜੁੜੇ ਅਹਿਮ ਸਬੂਤ ਜਿਹੜੇ ਆ ਜੀ ਉਹ ਮਿਟਾ ਦਿੱਤੇ ਆ। ਹੁਣ ਸਵਾਲਾਂ ਦਾ ਸਵਾਲ ਜਿਹੜਾ ਜੀ ਇਹ ਵੀ ਆ ਕਿ ਇਸ ਮਾਮਲੇ ਦੇ ਵਿੱਚ ਇੱਕ ਜਿਹੜਾ ਜੀ ਅਹਿਮ ਕੜੀ ਜਿਹੜਾ ਹੋ ਸਕਦਾ ਰਣਬੀਰ ਸਿੰਘ, ਉਹ ਅਜੇ ਤੱਕ ਪੁਲਿਸ ਦੇ ਕਾਬੂ ਨਹੀਂ ਆਇਆ। ਉਹ ਕਿੱਥੇ ਆ? ਉਹਦੇ ਕਹਿਣ ਦੇ ਉੱਤੇ ਜਿਹੜਾ ਜੀ ਜਸਪਾਲ ਸਿੰਘ ਨੂੰ ਕਿਵੇਂ ਚੁੱਕ ਲਿਆ, ਉਹਦੀ ਇੰਨੀ ਅਪਰੋਚ ਜਿਹੜੀ ਜੀ ਉਹ ਕਿਵੇਂ ਹੋ ਗਈ, ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ। ਦੂਸਰੀ ਜਿਹੜੀ ਇੱਕ ਔਰਤ ਗ੍ਰਿਫਤਾਰ ਜਿਹੜੀ ਕੀਤੀ ਗਈ ਹੈ ਕਪੂਰਥਲਾ ਤੋਂ, ਉਹਨੇ ਇਸ ਮਾਮਲੇ ਦੇ ਵਿੱਚ ਕੀ ਜਿਹੜਾ ਜੀ ਪੁਲਿਸ ਦੇ ਕੋਲੇ ਖੁਲਾਸਾ ਕੀਤਾ, ਇਹ ਵੀ ਇੱਕ ਅਹਿਮ ਕੜੀ ਜਿਹੜੀ ਦੀ ਉਹ ਦੱਸੀ ਜਾ ਰਹੀ ਹੈ। ਪਰ ਅਜੇ ਤੱਕ ਪੁਲਿਸ ਇਸ ਮਾਮਲੇ ਦੇ ਵਿੱਚ ਬਹੁਤਾ ਕੁਝ ਜਿਹੜਾ ਜੀ ਉਹ ਦੱਸ ਨਹੀਂ ਰਹੀ ਕਿ ਉਹਨੇ ਕੀ ਕੁਝ ਜਿਹੜਾ ਜੀ ਉਹ ਦੱਸਿਆ ਹੈ। ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਪੁਲਿਸ ਆਪਣੇ ਵੱਲੋਂ ਕੀਤੀ ਇਨਵੈਸਟੀਗੇਸ਼ਨ ਦੇ ਮਾਮਲੇ ਦੇ ਵਿੱਚ ਸਾਰਾ ਕੁਝ ਜਿਹੜਾ ਜੀ ਉਹ ਨਰਿੰਦਰ ਸਿੰਘ ਦੇ ਉੱਤੇ ਸੁੱਟ ਦੇਣਾ ਚਾਹੁੰਦੀ ਆ, ਜਿਹੜਾ ਕਿ ਜਿਹਦੀ ਮੌਤ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਭੇਦ ਅਜੇ ਤੱਕ ਜਿਹੜਾ ਜੀ ਉਹ ਬਣਿਆ ਹੋਇਆ। ਜਿਹੜੀ ਐਕਸ਼ਨ ਕਮੇਟੀ ਆ ਜੀ ਉਹ ਸਮਝਦੀ ਆ ਕਿ ਅੱਜ ਜਿਹੜਾ ਇਕੱਠ ਹੋਊਗਾ ਉਹ ਪੁਲਿਸ ਦੇ ਉੱਤੇ ਦਬਾਅ ਪਾਉਣ ਦੇ ਵਿੱਚ ਜਿਹੜਾ ਜੀ ਉਹ ਸਫਲ ਰਹੂਗਾ। ਸਵਾਲ ਜਿਹੜਾ ਜੀ ਇਹਦੇ ਵਿੱਚ ਇਹ ਵੀ ਆ ਕਿ ਪੁਲਿਸ ਰਾਜਸਥਾਨ ਫੀਡਰ ਦੇ ਵਿੱਚ ਇਹ ਡੈੱਡ ਬੋਡੀ ਲੱਭੀ ਜਾਂਦੀ ਆ, ਇਹਦਾ ਕੀ ਸਬੂਤ ਹੈ ਕਿ ਉਹ ਲਾਸ਼ ਜਿਹੜੀ ਹੈ ਜੀ ਇਸੇ ਰਾਜਸਥਾਨ ਫੀਡਰ ਦੇ ਵਿੱਚ ਜਾਂ ਕਿਤੇ ਹੋਰ ਉਹਨੂੰ ਖੁਰਦ-ਬੁਰਦ ਕਰ ਦਿੱਤਾ ਗਿਆ। ਉਹ ਤਾਂ ਜੀ ਖੁਰਦ-ਬੁਰਦ ਕਰ ਹੀ ਚੁੱਕੇ ਜੋ ਉਹਨਾਂ ਨੇ ਕਰਨਾ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਨਸ਼ੇ ਦੀ। ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਨਸ਼ਾ ਕਿੰਨਾ ਸੀ ਪਹਿਲਾਂ, ਪਿਛਲੇ ਸਾਲ ਵੀ ਬਹੁਤ ਆਪਾਂ ਗੱਲ ਕੀਤੀ ਆ, ਜਿਸ 'ਚ ਅਕਾਲੀ ਦਲ ਕਹਿੰਦਾ ਰਿਹਾ ਹੈ ਕਿ ਕੋਈ ਨਸ਼ਾ ਨਹੀਂ ਹੈਗਾ, ਜਿਸ ਦੇ ਵਿੱਚ ਬੱਚੇ ਸੀ, ਇਹ ਔਰਤਾਂ ਸੀਗੀਆਂ। ਤੇ ਹੁਣ ਕਪੂਰਥਲਾ ਦੇ ਵਿੱਚ ਇੱਕ ਵਰਕਸ਼ਾਪ ਲੱਗ ਰਹੀ ਆ ਮਹਿਲਾ ਨੂੰ ਜਿਹੜੀਆਂ ਨਸ਼ਾ ਪੀੜਤ ਆ ਉਹਨਾਂ ਦੇ ਲਈ। ਇੱਕ ਪਾਸੇ ਤਾਂ ਹਰ ਡਿਸਟ੍ਰਿਕਟ ਦੇ ਵਿੱਚ ਨਸ਼ਾ ਸੈਂਟਰ ਖੋਲ੍ਹਿਆ ਜਾ ਰਿਹਾ ਸੀ ਜਦੋਂ ਪਿਛਲੀ ਸਰਕਾਰ ਦੇ ਮੌਕੇ ਦੇ, ਤੇ ਨਾਲ ਦੀ ਨਾਲ ਇਹ ਵੀ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਕੋਈ ਨਸ਼ਾ ਨਹੀਂਗਾ। ਔਰ ਪੰਜਾਬ ਪਹਿਲਾ ਸੂਬਾ ਬਣ ਗਿਆ ਜਿੱਥੇ ਔਰਤਾਂ ਦੇ ਵਾਸਤੇ ਨਸ਼ਾ ਛਡਾਊ ਸੈਂਟਰ ਜਿਹੜਾ ਜੀ ਉਹ ਖੁੱਲਿਆ ਸੀ ਅੰਮ੍ਰਿਤਸਰ ਦੇ ਵਿੱਚ। ਤੁਹਾਨੂੰ ਯਾਦ ਹੋਵੇ ਇਹ ਉਦੋਂ ਵੱਡੀ ਚਰਚਾ ਦਾ ਵਿਸ਼ਾ ਜਿਹੜਾ ਜੀ ਬਣਿਆ ਸੀ ਵੀ ਇੱਕ ਪਾਸੇ ਦਾਅਵੇ ਕੁਝ ਤੇ ਰਿਐਲਿਟੀ ਜਿਹੜੀ ਹੈ ਜੀ ਉਹ ਕੁਝ ਹੋਰ ਹੀ ਦੱਸ ਰਹੀ ਹੈ। ਹੁਣ ਵੀ ਜਿਹੜੀ ਸਰਕਾਰ ਆ ਉਹ ਮੰਨਦੀ ਜਿਹੜੀਆਂ ਮੌਤਾਂ ਨੇ ਓਵਰਡੋਜ਼ ਦੇ ਨਾਲ ਹੋਣ ਵਾਲੀਆਂ ਉਹ ਉਸੇ ਤਰੀਕੇ ਦੇ ਨਾਲ ਜਾਰੀ ਨੇ। ਥਾਂ ਥਾਂ ਦੇ ਉੱਤੋਂ ਮੌਤਾਂ ਜਿਹੜੀਆਂ ਜੀ ਉਹਦੀਆਂ ਖਬਰਾਂ ਆਉਂਦੀਆਂ ਨੇ।
ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਲੰਘ ਕੇ ਗਈਆਂ ਨੇ, ਹੈਰਾਨੀਜਨਕ ਤਰੀਕੇ ਦੇ ਨਾਲ ਕਿਸੇ ਪਾਰਟੀ ਦੇ ਏਜੰਡੇ ਦੇ ਉੱਤੇ ਇਹ ਨਸ਼ਿਆਂ ਦਾ ਮੁੱਦਾ ਜਿਹੜਾ ਜੀ ਉਹ ਨਹੀਂ ਰਿਹਾ। ਸ਼ਾਇਦ ਜਿਹੜਾ ਜੀ ਉਹ ਭੁੱਲ ਭੁਲਾ ਗਈਆਂ ਨੇ ਸਿਆਸੀ ਪਾਰਟੀਆਂ। ਇੱਕ ਸਿਆਸੀ ਆਗੂ ਦਾ ਬਿਆਨ ਬੜਾ ਜਿਹੜਾ ਜੀ ਉਹ ਅਹਿਮ ਸੀਗਾ ਜਦੋਂ ਉਹਨੂੰ ਨਸ਼ੇ ਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਪੁੱਛਿਆ ਗਿਆ ਤਾਂ ਉਹ ਇਹ ਕਹਿੰਦਾ ਕਿ ਜਿਹੜੇ ਨਸ਼ਾ ਕਰਦੇ ਆ ਜਦੋਂ ਇਹ ਮਰਨਗੇ ਤੇ ਫੇਰ ਹੀ ਜਿਹੜਾ ਜੀ ਕੰਮ ਖਤਮ ਹੋਣਾ। ਭਾਵ ਕਿ ਉਹ ਇਹ ਕਰ ਰਹੇ ਆ ਕਿ ਨਸ਼ਾ ਕਰਨ ਵਾਲੇ ਜਿਹੜੇ ਨੇ ਜੀ ਉਹ ਮਰ ਮੁੱਕ ਜਾਣ ਤੇ ਫੇਰ ਇਹ ਘੱਟ ਜੂਗਾ ਜੀ। ਹੁਣ ਦੂਜੇ ਪਾਸੇ ਜਿਹੜੀ ਇਹ ਜਦੋਂ ਕਿ ਦਾਅਵੇ ਕੀਤੇ ਜਾ ਰਹੇ ਕਿ ਪੰਜਾਬ ਦੇ ਵਿੱਚੋਂ 90% ਨਸ਼ਾ ਜਿਹੜਾ ਜੀ ਉੱਕ ਗਿਆ ਤੇ STF ਜਿਹੜੀ ਹੈ ਜੀ ਉਹ ਮਹਿਲਾ ਨਸ਼ੇੜੀਆਂ ਨੂੰ ਨਸ਼ਾ ਮੁਕਤ ਕਰਨ ਲਈ ਉਹਨਾਂ ਤੱਕ ਹੁਣ ਪਹੁੰਚ ਕਰਨੀ ਉਹਨੇ ਜਿਹੜੀ ਜੀ ਇਹ ਕਿਹਾ ਗਿਆ। ਅੱਜ ਜਿਹੜੀ ਲੱਗਣ ਵਾਲੀ ਵਰਕਸ਼ਾਪ ਹੈ ਕਪੂਰਥਲਾ ਦੇ ਵਿੱਚ 2 ਦਿਨਾਂ ਵਰਕਸ਼ਾਪ ਜਿਹੜੀ ਹੈ ਜੀ ਉਹ ਲੱਗਣੀ ਆ। ਇੱਕ ਪਾਸੇ ਜਿਹੜੇ ਸਰਕਾਰੀ ਅੰਕੜੇ ਆ ਉਹ ਇਹ ਵੀ ਕਹਿੰਦੇ ਆ ਕਿ ਔਰਤਾਂ ਕਿੰਨੀਆਂ ਨਸ਼ਾ ਕਰਦੀਆਂ ਨੇ, ਇਹਦੇ ਬਾਰੇ ਦੇ ਵਿੱਚ ਕੋਈ ਉਹਨਾਂ ਦੇ ਕੋਲੇ ਡਿਟੇਲ ਨਹੀਂ ਹੈਗੀ। ਪਰ ਮਾਹਰਾਂ ਦੇ ਅਨੁਸਾਰ ਏਮਸ ਦੇ ਵੱਲੋਂ 2014 ਦੇ ਵਿੱਚ ਸਰਵੇਖਣ ਦੇ ਦੌਰਾਨ ਪੰਜਾਬ ਦੇ ਵਿੱਚ 2500 ਤੋਂ ਉੱਪਰ ਰਜਿਸਟਰਡ ਜਿਹੜੀਆਂ ਔਰਤਾਂ ਨਸ਼ੇੜੀਆਂ ਦੀ ਸ਼ਨਾਖਤ ਜਿਹੜੀ ਹੋਈ ਸੀ 14 ਦੇ ਵਿੱਚ, ਇਹ 19 ਆ ਹੁਣ। ਮਾਹਿਰਾਂ ਦਾ ਇਹ ਕਹਿਣਾ ਜੀ ਕਿ ਅੰਕੜੇ ਇਹਦੇ ਤੋਂ ਵੱਧ ਹੋ ਸਕਦੇ ਆ ਕਿਉਂਕਿ ਸਮਾਜ ਦੇ ਰਵੱਈਏ ਕਰਕੇ ਜ਼ਿਆਦਾਤਰ ਔਰਤਾਂ ਇਲਾਜ ਲਈ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੀਆਂ। ਆਪਣੀ ਕੋਸ਼ਿਸ਼ ਦੇ ਵਜੋਂ STF ਦੇ ਵੱਲੋਂ ਕਪੂਰਥਲਾ ਦੇ ਨਵਕਿਰਨ ਨਸ਼ਾ ਛੁਡਾਊ ਕੇਂਦਰ ਜਿਹੜਾ ਭਾਰਤ ਸਰਕਾਰ ਦੇ ਵੱਲੋਂ ਚਲਾਇਆ ਜਾਂਦਾ ਦੀ ਗਲੋਬਲ ਫੰਡ ਜਿਹੜਾ ਕਿ ਏਸ਼ੀਆ ਦੇ ਵਿੱਚ ਨਸ਼ਿਆਂ ਦੇ ਜਿਹੜੇ ਪਏ ਪ੍ਰਭਾਵ ਨੇ ਉਹਨੂੰ ਘਟਾਉਣ ਦੇ ਵਾਸਤੇ ਕੰਮ ਕਰਦੀ ਹੈ। ਇਹਦੇ ਨਾਲ ਮਿਲ ਕੇ ਪੰਜਾਬ ਭਰ ਦੇ ਵਿੱਚੋਂ 15 ਔਰਤਾਂ ਨਸ਼ੇੜੀਆਂ ਜਿਹੜੀ ਔਰਤ ਨਸ਼ੇੜੀਆਂ ਨੇ ਉਹਦੇ ਪੂਰੇ ਭਾਰਤ ਦੇ ਵਿੱਚੋਂ 15 ਮਹਿਲਾ ਨਸ਼ੇੜੀਆਂ ਦੀ ਚੋਣ ਜਿਹੜੀ ਹੈ ਇਹਨਾਂ ਦੇ ਵਿੱਚੋਂ 29 ਮਈ ਨੂੰ ਕਪੂਰਥਲਾ ਦੇ ਵਿੱਚ ਵਰਕਸ਼ਾਪ ਦੇ ਮੌਕੇ ਨਸ਼ਿਆਂ ਤੋਂ ਮੁਕਤੀ ਪਾਉਣ ਵਾਲੀਆਂ ਜਿਹੜੀਆਂ ਔਰਤਾਂ ਨੇ ਉਹ ਆਪਣੀ ਕਹਾਣੀ ਬਿਆਨ ਜਿਹੜੀਆਂ ਕਰਨਗੀਆਂ। ਮਰੀਜ਼ਾਂ ਨੂੰ ਨਸ਼ਾ ਛੱਡਣ ਦੇ ਵਾਸਤੇ ਉਤਸ਼ਾਹਿਤ ਜਿਹੜਾ ਕੀਤਾ ਜਾਊਗਾ। ਜਿਹੜੀ ਵਰਕਸ਼ਾਪ ਲਾਈ ਜਾ ਰਹੀ ਹੈ ਇਹਦੇ ਵਿੱਚ ਜਿਹੜਾ ਜੀ ਹੁਣ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿਉਂਕਿ ਕਾਗਜ਼ਾਂ ਦੇ ਵਿੱਚ ਵੀ ਕਈ ਵਾਰੀ ਇਹ ਖਾਨਾ ਪੂਰੀ ਜਿਹੜੀ ਹੁੰਦੀ ਹੈ। ਇਹ ਕਿਹਾ ਗਿਆ ਕਿ ਨਸ਼ਾ ਮੁਕਤ ਹੋਈਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਨਾਲ ਗੱਲਬਾਤ ਦਾ ਪ੍ਰੋਗਰਾਮ ਜਿਹੜਾ ਜੀ ਉਹ ਰੱਖਿਆ ਗਿਆ। ਅਜੇ ਵੀ ਨਾਲ ਦੀ ਨਾਲ ਇਹ ਵੀ ਜਿਹੜਾ ਜੀ ਸਰਕਾਰੀ ਕਿਹਾ ਜਾ ਰਿਹਾ ਕਿ ਜਿਹੜੀਆਂ ਔਰਤਾਂ ਨਸ਼ੇੜੀ ਨੇ ਉਹਨਾਂ ਦੀ ਗਿਣਤੀ ਅਜੇ ਖਤਰਨਾਕ ਪੱਧਰ ਤੱਕ ਨਹੀਂ ਪਹੁੰਚੀ। ਇਹਦਾ ਮਤਲਬ ਵੀ ਖਤਰਨਾਕ ਪੱਧਰ ਤੱਕ ਪਹੁੰਚੇ ਤੇ ਫਿਰ ਇਹਦੇ ਉੱਤੇ ਜਿਹੜਾ ਜੀ ਉਹ ਕੰਮ ਜਿਹੜੇ ਇੱਥੋਂ ਦੇ ਜਿੱਥੇ ਹੋ ਰਿਹਾ ਉੱਥੋਂ ਦੇ ਮਾਸਟਰ ਟ੍ਰੇਨਰ ਨੇ ਜਿਹੜੇ ਜੀ ਉਹ ਕਹਿੰਦੇ ਆ ਕਿ ਨਸ਼ਿਆਂ ਦੇ ਜਿਹੜੇ ਪੈਣ ਵਾਲੇ ਪ੍ਰਭਾਵ ਆ ਇਹਨੂੰ ਘਟਾਉਣ ਲਈ ਤੇ ਨਸ਼ੇੜੀਆਂ ਵੱਲੋਂ ਵਰਤੀਆਂ ਸਰਿੰਜਾਂ ਰਾਹੀਂ HIV AIDS ਤੋਂ ਬਚਾਅ ਦੇ ਵਾਸਤੇ ਪਾਇਲਟ ਪ੍ਰੋਜੈਕਟ ਦੀ ਚੋਣ ਜਿਹੜੀ ਕਪੂਰਥਲਾ ਦੇ ਵਿੱਚ ਕੀਤੀ ਗਈ ਆ। ਸੂਬੇ ਦੇ ਵਿੱਚ ਔਰਤ ਨਸ਼ੇੜੀਆਂ ਦੀ ਸਹੀ ਗਿਣਤੀ ਦੇ ਬਾਰੇ ਉਹ ਕਹਿੰਦੇ ਜਾਣਕਾਰੀ ਨਹੀਂ ਆ। ਸਾਡੇ ਕੋਲ ਏਮਸ ਦਾ ਸਰਵੇਖਣ ਹੈ ਜਿਵੇਂ ਤੁਹਾਨੂੰ ਦੱਸਿਆ ਕਿ 2500 ਤੋਂ ਉੱਪਰ ਉਹਨਾਂ ਨੇ 14 ਦੇ ਅੰਕੜੇ ਜਿਹੜੇ ਆ ਜੀ ਉਹ ਦਿੱਤੇ ਆ। ਇਹ ਇੱਕ ਬਿਲਕੁਲ ਦੂਸਰਾ ਪੱਖ ਹੈ। ਦੂਸਰਾ ਪੱਖ ਇਸ ਪੁਆਇੰਟ ਆਫ ਵਿਊ ਦੇ ਨਾਲ ਕਿ ਇੱਕ ਪਾਸੇ ਤਾਂ ਜਿਹੜਾ 90% ਨਸ਼ਾ ਖਤਮ ਹੋਣ ਦੀ ਗੱਲ ਹੈ ਜੀ, ਦੂਜੇ ਪਾਸੇ ਔਰਤਾਂ ਦੇ ਵਾਸਤੇ ਜਿਹੜਾ ਜੀ ਅਜਿਹੀ ਵਰਕਸ਼ਾਪ ਦੀ ਲੋੜ ਕਿਉਂ ਪੈ ਰਹੀ ਹੈ, ਇਹ ਵੱਡਾ ਸਵਾਲ ਹੈ। ਬਿਲਕੁਲ ਜੀ, ਬੜੀ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਇਹ ਹਾਲਾਤ ਬਣ ਗਏ ਆ। ਜਿੱਥੇ ਪੰਜਾਬ ਦਾ ਕਹਿੰਦੇ ਹੁੰਦੇ ਦੇਖਿਆ ਹੀ ਨਹੀਂ ਗਿਆ ਵੀ ਇੱਥੇ ਕੋਈ ਮਰੇ ਕੋਈ ਜੀਵੇ, ਉੱਧਰ ਜਿਹੜੀ ਆ ਵੱਡੇ ਮੰਤਰਾਲੇ ਲੈਣ ਦੇ ਲਈ ਬਾਦਲ ਦਿੱਲੀ ਦੇ ਵਿੱਚ ਬੈਠੇ ਡੇਰੇ ਲਾ ਕੇ। ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਕਿ ਨਹੀਂ ਸਾਨੂੰ ਅਹੁਦਿਆਂ ਦੀ ਜਿਹੜਾ ਜੀ ਉਹ ਜ਼ਰੂਰਤ ਨਹੀਂ ਆ। ਇਹ ਵੀ ਬਿਆਨ ਆ ਰਹੇ ਆ ਜੀ। ਹਰਸਿਮਰਤ ਕੌਰ ਬਾਦਲ ਹੋਰਾਂ ਦਾ ਬਿਆਨ ਜਿਹੜਾ ਜੀ ਆਇਆ ਸ਼ਾਇਦ ਇਸ ਕਰਕੇ ਵੀ ਦਿੱਤਾ ਜਿਹੜਾ ਜੀ ਉਹ ਜਾ ਰਿਹਾ ਹੈ ਕਿ ਅਕਾਲੀ ਦਲ ਦੀ ਜੋ ਬਦਨਾਮੀ ਜਿਹੜੀ ਹੋਈ ਆ ਉਹਨੂੰ ਕੀ ਦਰਕਨਾਰ ਕਰਕੇ ਉਹਨਾਂ ਨੂੰ ਵੱਡਾ ਮੰਤਰਾਲਾ ਜਿਹੜਾ ਉਹ ਦਿੱਤਾ ਜਾਊਗਾ। ਇਹ ਜਿਹੜਾ ਜੀ ਸਵਾਲ ਹੈ। ਜੇ ਨਹੀਂ ਦਿੱਤਾ ਜਾਂਦਾ ਤਾਂ ਫਿਰ ਇਹ ਬਿਆਨ ਉਹਦੇ ਸੰਦਰਭ ਦੇ ਵਿੱਚ ਵੀ ਕਿਤੇ ਨਾ ਕਿਤੇ ਹੋ ਸਕਦੇ ਆ ਕਿ ਪਹਿਲਾਂ ਹੀ ਜਿਹੜਾ ਜੀ ਉਹਨੂੰ ਤਿਆਰੀ ਜਿਹੜੀ ਉਹ ਕਰ ਲਈ ਜਾਵੇ। ਵੈਸੇ ਦੇਖਿਆ ਜਾਵੇ ਤਾਂ ਰਾਜ ਸਭਾ ਦੇ ਮੈਂਬਰ ਜਿਹੜੇ ਆ ਜੀ ਉਹ ਹੈ ਮੌਜੂਦ ਅਕਾਲੀ ਦਲ ਦੇ। ਇਹਦੇ ਵਿੱਚ ਨਰੇਸ਼ ਗੁਜਰਾਲ ਹੋਰੀ ਹੈਗੇ ਆ। ਇਹਦੇ 'ਚ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇਣ ਤੋਂ ਬਾਅਦ ਪਦਮ ਸ਼੍ਰੀ ਹਾਸਲ ਕਰਨ ਵਾਲੇ ਸੁਖਦੇਵ ਸਿੰਘ ਢੀਂਡਸਾ ਹੋਰੀ ਬੜੇ ਅਹਿਮ ਨੇ। ਉਹ ਵੀ ਦਿੱਲੀ ਦੇ ਵਿੱਚ ਜਿਹੜਾ ਜੀ ਉਹ ਬੈਠੇ ਆ। ਤੀਜੇ ਬਲਵਿੰਦਰ ਸਿੰਘ ਭੂੰਦੜ ਹੋਰੀ ਨੇ। ਭੂੰਦੜ ਸਾਹਿਬ ਦਾ ਤਾਂ ਪਤਾ ਹੀ ਹੈ ਕਿ ਉਹਨਾਂ ਨੇ ਕੋਈ ਕੋਸ਼ਿਸ਼ ਜਿਹੜੀ ਜੀ ਉਹ ਨਹੀਂ ਕਰਨੀ। ਜਿਹੜੇ ਬਾਦਲ ਨੇ ਵੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਇਹ ਦਿੱਲੀ ਦੇ ਵਿੱਚ ਲਗਾਤਾਰ ਜਿਹੜੇ ਜੀ ਉਹ ਗੰਢ ਧੁੱਪ ਕਰ ਰਹੇ ਆ ਕਿ ਕਿਸੇ ਤਰੀਕੇ ਦੇ ਨਾਲ ਵੱਡਾ ਮੰਤਰਾਲਾ ਹਾਸਲ ਕੀਤਾ ਜਾ ਸਕੇ ਜਿਹਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਪ੍ਰਭਾਵ ਪਾਇਆ ਜਾ ਸਕੇ। ਕਿਉਂਕਿ ਕਹਿਣ ਨੂੰ ਜੋ ਮਰਜ਼ੀ ਜਿਹੜਾ ਜੀ ਉਹ ਕਹੀ ਜਾਣ, ਜਿਹੜਾ ਆਧਾਰ ਖੁਰਿਆ ਅਕਾਲੀ ਦਲ ਦਾ, ਜਿਹੜਾ ਉਹਦਾ ਵੋਟ ਬੈਂਕ ਖੁਰਿਆ, ਉਹਦੀ ਫਿਕਰਮੰਦੀ ਅਕਾਲੀ ਦਲ ਨੂੰ ਹੈਗੀ ਆ। ਔਰ ਅਕਾਲੀ ਦਲ ਜਿਹੜਾ ਜੀ ਉਹ ਸਮਝਦਾ ਕਿ ਇਹਦੇ ਵਾਸਤੇ
ਜੇ ਉਹਨਾਂ ਕੋਲੇ ਸੈਂਟਰ ਦਾ ਵੱਡਾ ਮੰਤਰਾਲਾ ਕੋਈ ਆਉਂਦਾ ਹੈ ਤਾਂ ਕਿਤੇ ਨਾ ਕਿਤੇ ਇਹ ਪੈਰ ਲਾਉਣ ਦੇ ਵਾਸਤੇ ਉਹਨਾਂ ਲਈ ਵੱਡਾ ਮਦਦਕਾਰ ਜਿਹੜਾ ਜੀ ਉਹ ਹੋ ਸਕਦਾ ਹੈ। ਮਈ 14 ਦੇ ਵਿੱਚ ਜਦੋਂ ਹਰਸਿਮਰਤ ਕੌਰ ਬਾਦਲ ਹੋਰੀ ਜਿੱਤੇ ਸੀਗੇ ਤੇ ਉਦੋਂ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਦਿੱਲੀ ਦੇ ਵਿੱਚ ਡੇਰੇ ਜਿਹੜੇ ਜੀ ਉਹ ਲਾਏ ਸੀਗੇ, ਔਰ ਉਦੋਂ ਰਣਜੀਤ ਸਿੰਘ ਬ੍ਰਹਮਪੁਰਾ ਹੋਰੀ ਵੀ ਇੱਥੋਂ ਜਿੱਤ ਕੇ ਗਏ ਸੀ। ਔਰ ਇਹ ਵੀ ਗੱਲਾਂ ਜਿਹੜੀਆਂ ਜੀ ਚੱਲਦੀਆਂ ਸੀ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੂੰ ਇੱਕ ਸਹੁੰ ਵੀ ਲਿਖ ਕੇ ਦੇ ਦਿੱਤੀ ਗਈ ਸੀ ਵੀ ਆਹ ਸਹੁੰ ਚੁੱਕਣੀ ਹੈ, ਤੇ ਉਹ ਆਪਣੇ ਜਿਹੜਾ ਉੱਥੇ ਟਹਿਲਦੇ ਹੋਏ ਉਹ ਸਹੁੰ ਚੇਤੇ ਵੀ ਕਰਦੇ ਤੇ ਜਦੋਂ ਨਾਮ ਬੋਲਿਆ ਗਿਆ ਸੀ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਨਾਮ ਆ ਗਿਆ। ਇਸ ਵਾਰੀ ਸ਼ਾਇਦ ਏਦਾਂ ਦੀ ਤਾਂ ਕੋਈ ਗੱਲ ਜਿਹੜੀ ਜੀ ਉਹ ਨਾ ਹੋਵੇ, ਕਿਉਂਕਿ ਜਿੱਤੇ ਦੋਨੋਂ ਹਸਬੈਂਡ ਵਾਈਫ ਨੇ। ਹਰਸਿਮਰਤ ਕੌਰ ਬਾਦਲ ਹੋਰਾਂ ਦੇ ਵਾਸਤੇ ਬੈਟਿੰਗ ਜਿਹੜੀ ਜੀ ਉਹ ਅਕਾਲੀ ਦਲ ਦੇ ਪ੍ਰਧਾਨ ਕਰ ਰਹੇ ਆ। ਕੱਲ ਉਹ ਇੱਕ ਦਿਨ ਦੇ ਵਾਸਤੇ ਕੋਰ ਕਮੇਟੀ ਦੀ ਮੀਟਿੰਗ ਦੇ ਵਾਸਤੇ ਕੁਝ ਘੰਟਿਆਂ ਲਈ ਚੰਡੀਗੜ੍ਹ ਆਏ ਸੀ, ਨਾਲ ਦੀ ਨਾਲ ਫਿਰ ਵਾਪਸ ਦਿੱਲੀ ਜਿਹੜਾ ਜੀ ਉਹ ਚਲੇ ਗਏ। ਇਹ ਵੀ ਜਿਹੜਾ ਜੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਅਕਾਲੀ ਦਲ ਹੈ ਉਹਦੇ ਵਾਸਤੇ ਜਿਹੜੀ ਇਹਦੀ ਗਰਾਊਂਡ ਹੈ ਉਹ ਤਿਆਰ ਪਹਿਲਾਂ ਹੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਜਿਹੜੀ ਜੀ ਉਹ ਕਰ ਦਿੱਤੀ, ਕਿਉਂਕਿ ਉਹ ਅਮਿਤ ਸ਼ਾਹ ਹੋਰਾਂ ਦੇ ਪੇਪਰ ਭਰਨ ਦੇ ਮੌਕੇ ਵੀ ਜਾ ਪਹੁੰਚੇ ਸੀ। ਉਹ ਜਿਹੜੇ ਨਰਿੰਦਰ ਮੋਦੀ ਹੋਰਾਂ ਨੇ ਪੇਪਰ ਭਰੇ ਉਸ ਮੌਕੇ ਦੇ ਉੱਤੇ ਵੀ ਜਾ ਪਹੁੰਚੇ। ਜਿੱਦਣ ਨਰਿੰਦਰ ਮੋਦੀ ਹੋਰਾਂ ਦੀ ਚੋਣ ਜਿਹੜੀ ਹੈ ਜੀ ਉਹਦੀ ਪ੍ਰਧਾਨ ਮੰਤਰੀ ਵਜੋਂ ਉਸ ਦਿਨ ਵੀ ਉਹ ਜਾ ਪਹੁੰਚੇ ਸਨ। ਔਰ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਇਹ ਬੈਟਿੰਗ ਜਿਹੜੀ ਲਾਈਨਅਪ ਵੀ ਕਹੀ ਜਾ ਸਕਦੀ ਹੈ ਕਿ ਉਹਨਾਂ ਨੇ ਇਹਦੇ ਵਾਸਤੇ ਗਰਾਊਂਡ ਜਿਹੜੀ ਜੀ ਉਹ ਪਹਿਲਾਂ ਤਿਆਰ ਕਰਕੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਜਿਹੜੀ ਹੈ ਜੀ ਉਹ ਦੇ ਦਿੱਤੀ ਹੈ। ਸਵਾਲ ਇਹੀ ਹੈ ਜੀ, ਅੱਜ ਸ਼ਾਮ ਤੱਕ ਉਮੀਦ ਹੈ ਕਿ ਕੁਝ ਨਾਵਾਂ ਦੇ ਖੁਲਾਸੇ ਜਿਹੜੇ ਆ ਜੀ ਉਹ ਹੋ ਸਕਦੇ ਆ ਕਿ ਕਿਹਨੂੰ ਮੰਤਰਾਲਾ ਜਿਹੜਾ ਜੀ ਸੈਂਟਰ ਦੇ ਵਿੱਚ ਮਿਲ ਰਿਹਾ। ਕੱਲ ਨੂੰ ਨਵੀਂ ਸਰਕਾਰ ਜਿਹੜੀ ਹੈ ਜੀ ਉਹ ਸ਼ਾਮੀ 7 ਵਜੇ ਇੱਥੋਂ ਮੁਤਾਬਕ ਵੀਰਵਾਰ ਸ਼ਾਮ ਨੂੰ 7 ਵਜੇ ਸਹੁੰ ਜੋ ਵੀ ਕੀਤਾ ਆਪਣੇ ਪਰਿਵਾਰ ਲਈ ਕੀਤਾ ਜੀ ਅੱਜ ਤੱਕ। ਤੇ ਅੱਗੇ ਕਈ ਚੀਜ਼ਾਂ ਦਾ ਬਾਹਰ ਪਤਾ ਲੱਗ ਜਾਂਦਾ ਆਮ ਲੋਕਾਂ ਨੂੰ, ਪਰ ਕਈ ਚੀਜ਼ਾਂ ਉਹਨਾਂ ਦਾ ਪਤਾ ਨਹੀਂ ਲੱਗਦਾ। ਪਿੱਛੇ ਜਿਹਾ ਵੀ ਦੇਖਿਆ ਸੀ ਕਿ ਪੁਲਿਸ ਦੇ ਅਹੁਦਿਆਂ ਦੇ ਉੱਤੇ ਕਿੰਨੀ ਖਿੱਚੋਤਾਣ ਆ, ਬਹੁਤ ਕੁਝ ਚੱਲ ਰਿਹਾ ਇਹਨਾਂ ਦੇ ਅਹੁਦਿਆਂ ਤੇ ਡੀਜੀਪੀ ਜਿਹੜੇ ਚੱਟੋਪਾਧਿਆ ਹੈ ਉਸ ਦਾ ਕੀ ਮਾਜਰਾ ਚੱਲ ਰਿਹਾ ਹੈ? ਡੀਜੀਪੀ ਚੱਟੋਪਾਧਿਆ ਸਾਹਿਬ ਸਿਧਾਰਥ ਚੱਟੋਪਾਧਿਆ ਕਿਉਂਕਿ ਸੀਨੀਅਰ ਨੇ ਜੀ, ਉਹ ਜਿਹੜੇ ਮੌਜੂਦਾ ਬਣਾਏ ਗਏ ਡੀਜੀ ਨੇ ਉਹਨਾਂ ਤੋਂ ਵੀ ਸੀਨੀਅਰ ਨੇ। ਉਹਨਾਂ ਨੂੰ ਉਲੰਘ ਕੇ ਡੀਜੀਪੀ ਜਿਹੜਾ ਜੀ ਉਹ ਲਾਇਆ ਗਿਆ ਦਿਨਕਰ ਗੁਪਤਾ ਨੂੰ ਹੋਰਾਂ ਨੂੰ, ਕਿਉਂਕਿ ਇਹ ਪੋਲੀਟੀਕਲ ਜਿਹੜੀਆਂ ਜੀ ਉਹ ਪੋਸਟਾਂ ਹੁੰਦੀਆਂ ਨੇ ਉਹਦੇ ਵਿੱਚ ਅਕਸਰ ਅਜਿਹੇ ਜਿਹੜੇ ਚੰਗੇ ਆਫਿਸਰ ਆ ਉਹ ਅਣਗੌਲੇ ਹੋ ਜਾਂਦੇ ਆ, ਜਿਹੋ ਜਿਹੇ ਸਿਧਾਰਥ ਚੱਟੋਪਾਧਿਆ ਸਾਹਿਬ ਹੈਗੇ ਆ। ਜੇ ਤੁਹਾਨੂੰ ਯਾਦ ਹੋਵੇ ਇੱਕ SIT ਬਣਾਈ ਸੀਗੀ ਪੰਜਾਬ ਹਰਿਆਣਾ ਹਾਈ ਕੋਰਟ ਨੇ, ਜਦੋਂ ਇੱਕ ਜਿਹੜਾ ਜੀ ਉਹ ਇੰਸਪੈਕਟਰ ਫੜਿਆ ਗਿਆ ਸੀ, ਹਾਲਾਂਕਿ ਉਹ ਇੰਸਪੈਕਟਰ ਹੈ ਨਹੀਂ, ਕਾਗਜ਼ਾਂ ਦੇ ਵਿੱਚ ਬਣਾਇਆ ਹੋਇਆ ਸੀ। ਜਦੋਂ ਸਾਰੀ ਕਹਾਣੀ ਰਾਜਜੀਤ ਸਿੰਘ ਹੋਰਾਂ ਵੱਲ ਨੂੰ ਜਿਹੜੀ ਉਹ ਗਈ ਸੀ, ਜਿਹੜੇ ਮੋਗੇ ਦੇ SSP ਸਨ, ਜਿਹੜੀ ਉਹ SIT ਬਣਾਈ ਸੀ ਉਹ ਸਿਧਾਰਥ ਚੱਟੋਪਾਧਿਆ ਹੋਰਾਂ ਦੀ ਅਗਵਾਈ ਵਾਲੀ ਬਣਾਈ ਸੀ। ਉਹ ਰਿਪੋਰਟ ਜਿਹੜੀ ਹੈ ਜੀ ਅਜੇ ਹਾਈ ਕੋਰਟ ਦੇ ਵਿੱਚ ਪਈ ਆ, ਉਹ ਲਿਫਾਫਾ ਖੁੱਲਿਆ ਨਹੀਂ। ਜਦੋਂ ਪਿਛਲੇ ਦਿਨੀ ਇੱਕ ਝੂਠੇ ਪੁਲਿਸ ਮੁਕਾਬਲੇ ਦਾ ਮਾਮਲਾ ਜਿਹੜਾ ਜੀ ਉਹ ਸਾਹਮਣੇ ਆਇਆ ਸੀ, ਹਾਲਾਂਕਿ ਇਹ 1994 ਦਾ ਮਾਮਲਾ ਹੈ, ਪਰ ਧੰਨ ਜੀ ਉਹ ਪਰਿਵਾਰ ਜਿਹੜਾ ਇੰਨੀ ਦੇਰ ਤੱਕ ਲੜਾਈ ਜਿਹੜੀ ਜੀ ਉਹ ਲੜਦਾ ਰਿਹਾ। ਹਾਈ ਕੋਰਟ ਦੇ ਵਿੱਚੋਂ ਉਹਨਾਂ ਨੂੰ ਇਸ ਪੱਖੋਂ ਥੋੜੀ ਆਸ ਵੱਜੀ ਕਿ ਹਾਈ ਕੋਰਟ ਨੇ ਕਿਹਾ ਤੇ ਵੀ ਇਹ ਝੂਠੇ ਪੁਲਿਸ ਮੁਕਾਬਲੇ ਦੀ ਜਾਂਚ ਕਰੋ, ਕਿਉਂਕਿ ਉਦੋਂ ਰੋਪੜ ਦੇ ਵਿੱਚ SSP ਸਨ ਜੀ ਪਰਮਰਾਜ ਸਿੰਘ ਉਮਰਾ ਨੰਗਲ, ਜਿਹੜੇ ਕਿ ਬੇਅਦਬੀ ਵਾਲੀਆਂ ਘਟਨਾਵਾਂ ਦੇ ਵਿੱਚ ਵੀ ਨਾਮਜ਼ਦ ਕੀਤੇ ਗਏ ਤੇ ਜਿਹੜਾ ਚਲਾਨ ਪੇਸ਼ ਹੋਇਆ ਉਹ ਉਹਨਾਂ ਦੇ ਖਿਲਾਫ ਵੀ ਪੇਸ਼ ਹੋਇਆ। ਉਹਦੇ ਵਿੱਚ ਉਹਨਾਂ ਨੇ ਇੱਕ ਜਿਹੜਾ ਜੀ ਇਹ ਪ੍ਰੈਸ ਕਾਨਫਰੰਸ ਕਰਤੀ ਸੀ ਕਿ ਅਸੀਂ ਗੁਰਨਾਮ ਸਿੰਘ ਬੰਡਾਲਾ ਨਾਂ ਦੇ ਖਾੜਕੂ ਨੂੰ ਮਾਰ ਦਿੱਤਾ। ਇਹ ਜਿਹੜਾ ਵਿਅਕਤੀ ਸੀਗਾ ਜੀ ਗੁਰਨਾਮ ਸਿੰਘ ਬੰਡਾਲਾ ਬਾਅਦ ਦੇ ਵਿੱਚ ਸਾਹਮਣੇ ਆ ਗਿਆ, ਉਹ ਕਹਿੰਦਾ ਮੈਂ ਤਾਂ ਜਿਉਂਦਾ। ਤੇ ਬਾਅਦ 'ਚ ਇਹ ਪਤਾ ਲੱਗਾ ਕਿ ਅਸਲ ਦੇ ਵਿੱਚ ਪੁਲਿਸ ਨੇ ਸੁਖਪਾਲ ਸਿੰਘ ਨਾਮ ਦੇ ਵਿਅਕਤੀ ਨੂੰ ਚੁੱਕ ਕੇ ਮਾਰ ਦਿੱਤਾ ਸੀਗਾ। ਉਹਦਾ ਪਰਿਵਾਰ ਜਿਹੜਾ ਜੀ ਇਹ ਲੜਾਈ ਲੜ ਰਿਹਾ। SIT ਬਣਾ ਦਿੱਤੀ ਪੰਜਾਬ ਹਰਿਆਣਾ ਹਾਈ ਕੋਰਟ ਨੇ, ਔਰ ਬਣਾਈ ਫਿਰ ਇੱਕ ਵਾਰੀ ਸਿਧਾਰਥ ਚੱਟੋਪਾਧਿਆ ਹੋਰਾਂ ਦੀ ਅਗਵਾਈ ਦੇ ਵਿੱਚ ਕਿ ਇਹ ਜਾਂਚ ਕਰੇ ਕਿ ਇਹ ਝੂਠਾ ਪੁਲਿਸ ਮੁਕਾਬਲਾ ਜਿਹੜਾ ਹੋਇਆ ਸੀਗਾ ਇਹਦੀ ਅਸਲ ਕਹਾਣੀ ਪਿੱਛੋਂ ਜਿਹੜੀ ਉਹ ਕੀ ਸੀਗੀ। ਔਰ ਇਹਦੇ ਵਾਸਤੇ ਜਦੋਂ DGP ਸਿਧਾਰਥ ਚੱਟੋਪਾਧਿਆ ਹੋਰਾਂ ਨੂੰ ਜਿਹੜਾ ਜੀ ਉਹ ਬਣਾਤਾ, ਤੇ ਹੁਣ ਉਹ ਚੱਟੋਪਾਧਿਆ ਸਾਹਿਬ ਚਲੇ ਗਏ ਜੀ ਹਾਈ ਕੋਰਟ ਦੇ ਵਿੱਚ ਮੁੜ ਕੇ। ਉਹ ਕਹਿੰਦੇ ਜੀ ਤੁਸੀਂ SIT ਤਾਂ ਬਣਾਤੀ, ਉਹ ਕਹਿੰਦੇ ਜੀ ਕਿ ਮੈਂ ਸੀਨੀਅਰ ਆ ਦਿਨਕਰ ਗੁਪਤਾ ਹੋਰਾਂ ਤੋਂ, ਮੈਂ ਉਹਨਾਂ ਤੋਂ ਮਦਦ ਲੈਣ ਥੋੜੀ ਜਾ ਸਕਦਾ, ਕਿਉਂਕਿ ਪ੍ਰੋਟੋਕਾਲ ਹੈ। ਪ੍ਰੋਟੋਕਾਲ ਦੇ ਮੁਤਾਬਕ ਚੱਟੋਪਾਧਿਆ ਸਾਹਿਬ ਉੱਥੇ ਕਿਉਂ ਜਾਣਗੇ ਜੀ ਦਿਨਕਰ ਗੁਪਤਾ ਹੋਰਾਂ ਦੇ ਕੋਲੇ। ਔਰ ਉਹਨਾਂ ਨੇ ਇਹ ਕਿਹਾ ਕਿ ਮੈਨੂੰ ਨਾ ਤਾਂ ਕੋਈ ਦਫ਼ਤਰ ਦਿੱਤਾ ਗਿਆ, ਨਾ ਮੈਨੂੰ ਕੋਈ ਢਾਂਚਾ ਜਿਹੜਾ ਜੀ ਉਹ ਦਿੱਤਾ ਗਿਆ ਜਿਹਦੇ ਵਿੱਚ ਮੈਂ ਬਹਿ ਕੇ ਤੇ ਜਿਹੜੀ ਹੈ ਜੀ ਇਸ ਪੁਲਿਸ ਮੁਕਾਬਲੇ ਦੀ ਜਾਂਚ ਕਰਕੇ ਹਾਈ ਕੋਰਟ ਦੇ ਵਿੱਚ ਤੱਥ ਜਿਹੜੇ ਆ ਜੀ ਉਹ ਪੇਸ਼ ਕਰ ਸਕਾਂ। ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹਦੇ ਉੱਤੇ ਹੈਰਾਨਗੀ ਜਿਹੜੀ ਜੀ ਉਹ ਪ੍ਰਗਟ ਕੀਤੀ ਆ
ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਸੀਨੀਅਰ ਆਫਿਸਰ ਦੀ ਡਿਊਟੀ ਲਾਈ ਤੇ ਪੁਲਿਸ ਮੁਕਾਬਲੇ ਦੇ ਵਾਸਤੇ, ਤੇ ਸਰਕਾਰ ਨੇ ਉਹਨਾਂ ਨੂੰ ਦਫ਼ਤਰ ਤੱਕ ਪ੍ਰੋਵਾਈਡ ਨਹੀਂ ਕੀਤਾ ਤੇ ਉਹਨਾਂ ਨੂੰ ਢਾਂਚਾ ਤਾਂ ਜਿਹੜਾ ਜੀ ਉਹ ਕੀ ਪ੍ਰੋਵਾਈਡ ਕਰਨਾ ਸੀਗਾ। ਹੁਣ ਸਰਕਾਰ ਨੇ ਨੋਟਿਸ ਜਾਰੀ ਕਰਤਾ ਪੰਜਾਬ ਸਰਕਾਰ ਨੂੰ ਔਰ ਇਹ ਪੁੱਛਿਆ ਕਿ ਦੱਸੋ ਲਿਆਓ ਸਟੇਟਸ ਰਿਪੋਰਟ ਤੁਹਾਡੇ ਕੋਲੇ ਕੀ ਹੈ, ਕਿੱਥੇ ਦਫ਼ਤਰ ਜਿਹੜਾ ਜੀ ਚਟੋਪਾਧਿਆਏ ਸਾਹਿਬ ਨੂੰ ਦਿੱਤਾ ਗਿਆ ਤੇ ਕਿਹੜਾ ਢਾਂਚਾ ਜਿਹੜਾ ਜੀ ਉਹਨਾਂ ਨੂੰ ਦਿੱਤਾ ਗਿਆ। ਉਹ ਕਹਿੰਦੇ ਮੈਨੂੰ ਇੱਕ ਗੱਡੀ ਤੱਕ ਨਹੀਂ ਦਿੱਤੀ ਗਈ ਜਿਹੜਾ ਕਿ ਜਾ ਕੇ ਉਹ ਇਹਦਾ ਪਤਾ ਜਿਹੜਾ ਜੀ ਉਹ ਕਰ ਸਕਣ ਕਿ ਇਹਨਾਂ ਨੇ ਜਿਹੜੀ ਇਹਦੀ ਜਾਂਚ ਜਿਹੜੀ ਆ ਉਹ ਕਰਨੀ ਹੈ। ਹੁਣ 31 ਮਈ ਤੱਕ ਦਾ ਨੋਟਿਸ ਜਿਹੜਾ ਜੀ ਉਹ ਦਿੱਤਾ ਗਿਆ ਪੰਜਾਬ ਸਰਕਾਰ ਤੋਂ। 31 ਮਈ ਤੱਕ ਇਹਦਾ ਜਿਹੜਾ ਜੀ ਉਹ ਜਵਾਬ ਮੰਗਿਆ ਗਿਆ। ਸਰਕਾਰ ਕੀ ਜਵਾਬ ਲਿਆ ਕੇ ਦਿੰਦੀ ਆ ਇਹ ਇੰਟਰਸਟਿੰਗਲੀ ਜਿਹੜਾ ਜੀ ਉਹ ਹੋਊਗਾ। ਇੰਨਾ ਜ਼ਰੂਰ ਆ ਕਿ 1994 ਤੋਂ ਲੈ ਕੇ ਹੁਣ ਤੱਕ ਪਰਿਵਾਰ ਜਿਹਨੇ ਕਿ ਐਡੀ ਲੰਬੀ ਜਿਹੜੀ ਜੀ ਉਹ ਲੜਾਈ ਲੜੀ, ਜੇ ਉਹਨੂੰ ਹੁਣ ਲੱਗਿਆ ਤੇ ਜਿਹੜਾ ਜੀ ਕਿਤੋਂ ਥੋੜਾ ਬਹੁਤਾ ਇਨਸਾਫ ਮਿਲ ਸਕਦਾ ਹੈ, ਕਮ ਸੇ ਕਮ ਇਹ ਤਾਂ ਪਤਾ ਲੱਗ ਸਕਦਾ ਨਾ ਕਿ ਇਹ ਝੂਠੇ ਪੁਲਿਸ ਮੁਕਾਬਲੇ ਦੇ ਕਾਰਨ ਜਿਹੜੇ ਜੀ ਕੀ ਸੀਗੇ, ਤਾਂ ਉਦੋਂ ਆ ਨਵਾਂ ਪੰਜਾ ਜਿਹੜਾ ਜੀ ਉਹ ਪਾ ਕੇ SIT ਦੇ ਵਿੱਚ ਰੱਖ ਦਿੱਤਾ ਕਿ ਤੁਹਾਡੇ ਕੋਲੇ ਜਦੋਂ ਅਸੀਂ ਕੋਈ ਚੀਜ਼ ਹੀ ਪ੍ਰੋਵਾਈਡ ਨਹੀਂ ਕਰੋਗੇ ਤੇ ਤੁਸੀਂ ਸਾਰੀ ਜਿਹੜੀ ਹੈ ਜੀ ਇਹ ਜਾਣਕਾਰੀ ਕਿੱਥੋਂ ਲੈ ਲਓ। ਇਹ ਆ ਜੀ ਭਾਰਤ ਦਾ ਤੰਤਰ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।